ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਵਿੰਦਰ ਸਿੰਘ ਕਾਂਗ। ਹਰਵਿੰਦਰ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਏ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਨੇ। ਜੇਕਰ ਤੁਸੀਂ ਵੀ ਇਸ ਟਾਈਮ ਕਾਊਟ ਕੈਲੀਫੋਰਨੀਆ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਪਲਾਨਸ ਚੇਂਜ ਕਰਵਾਉਣਾ ਆ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਪਲਾਨਸ ਦੇ ਵਿੱਚ ਚੇਂਜਸ ਤਬਦੀਲੀ ਕਰਵਾਉਣੀ ਹੈ, ਕਾਲ ਕਰੋ। ਵਿਜ਼ਟਰ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159099003। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਆਪਾਂ ਇਸ ਸ਼ੋਅ ਦੇ ਵਿੱਚ, ਹਫ਼ਤਾਵਾਰੀ ਸ਼ੋਅ ਦੇ ਵਿੱਚ ਆਪਾਂ ਕਰਦੇ ਹਾਂ। ਕੀ ਕੁਛ ਤਕਨੀਕ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ, ਕਿਹੜੀ ਕੋਈ ਨਵੀਂ ਤਕਨੀਕ ਦੇ ਉੱਤੇ ਕੀ ਕੁਛ ਚੱਲ ਰਿਹਾ ਆ, ਜਾਂ ਕਿਸੇ ਖਾਸ ਟੈਕਨੋਲੋਜੀ ਬਾਰੇ ਆਪਾਂ ਤੁਹਾਡੇ ਨਾਲ ਇਨ ਡੈਪਥ ਉਸ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਵੀ ਮਲਟੀਪਲ ਟੌਪਿਕਸ ਦੇ ਉੱਤੇ ਜਿਹੜੀ ਉਹ ਗੱਲਬਾਤ ਹੋਊਗੀ। ਜ਼ੀਰੋ ਇਮਿਸ਼ਨ ਵਹੀਕਲਸ ਦੇ ਵਿੱਚ ਇਲੈਕਟ੍ਰਿਕ ਵਹੀਕਲਸ, ਉਸ ਦਾ ਬੋਲਬਾਲਾ ਪਿਛਲੇ ਸਾਲਾਂ ਤੋਂ, ਦਹਾਕੇ ਭਰ ਤੋਂ ਜਿਹੜਾ ਆ ਉਹ ਵਧਿਆ ਆ। ਇਸ ਟਾਈਮ ਉਸ ਨੂੰ ਜਿਹੜਾ ਆ ਇੱਕ ਵੱਖਰੇ ਨਜ਼ਰ ਦੇ ਨਾਲ ਤੇ ਇੱਕ ਐਜ਼ ਏ ਫਿਊਚਰ ਟੈਕਨੋਲੋਜੀ ਦੇ ਰੂਪ ਦੇ ਵਿੱਚ ਟਰਾਂਸਪੋਰਟੇਸ਼ਨ 'ਚ ਦੇਖਿਆ ਜਾ ਰਿਹਾ ਆ। ਕੀ ਉਸ ਦੇ ਵਿੱਚ ਨਵੀਂ ਚੀਜ਼ ਆ ਰਹੀ ਆ, ਕੀ ਐਕਚੁਅਲ 'ਚ ਉਹ ਫਿਊਚਰ ਆ, ਜਾਂ ਕੁਛ ਹੋਰ ਵੀ ਉਹਦੇ ਨਾਲ ਚੀਜ਼ਾਂ ਚੱਲ ਰਹੀਆਂ, ਉਸ ਬਾਰੇ ਗੱਲ ਕਰਾਂਗੇ। ਤੇ ਨਾਲ ਦੇ ਨਾਲ ਫਿਰ ਦੂਜੇ ਭਾਗ ਦੇ ਵਿੱਚ ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਗੱਲਬਾਤ ਕਰਾਂਗੇ ਓਪਨ AI ਦੇ ਜਿਹੜੇ ਕੋ-ਫਾਊਂਡਰ CEO ਸੈਮ ਐਲਟਮੈਨ, ਉਸ ਨੂੰ ਲੈ ਕੇ ਜੋ ਇਸ ਟਾਈਮ ਘਟਨਾ ਚੱਕਰ ਚੱਲ ਰਿਹਾ ਆ। ਉਹਨੂੰ ਕੱਢਤਾ, ਅਸਤੀਫਾ ਹੋ ਗਿਆ, ਵਰਕਰ ਕੀ ਕਹਿ ਰਹੇ ਆ, ਹੋਰ ਕੀ ਕੁਛ ਚੱਲ ਰਿਹਾ, ਉਸ ਬਾਰੇ ਜਿਹੜੀਆਂ ਚਰਚਾ ਕਰਾਂਗੇ। ਸੋ ਹਰਵਿੰਦਰ, ਸ਼ੁਰੂਆਤ ਕਰੀਏ ਫਿਊਚਰ ਤੋਂ, ਇਲੈਕਟ੍ਰਿਕ ਵਹੀਕਲਸ, ਜਿਸ ਦੇ ਬਾਰੇ ਜਿਹੜਾ ਇਸ ਟਾਈਮ ਇਸ ਟਾਈਮ ਆਪਣੇ ਸਾਹਮਣੇ ਆ, ਜਾਂ ਪੇਸ਼ ਕੀਤਾ ਜਾ ਰਿਹਾ, ਜਾਂ ਇਹ ਇਸ ਟਾਈਮ ਨਜ਼ਰ ਆ ਰਿਹਾ ਆ ਵੀ ਇਹ ਭਵਿੱਖ ਆ ਟਰਾਂਸਪੋਰਟੇਸ਼ਨ ਦਾ। ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ? EV ਦੀ ਇਨਫੋਰਮੇਸ਼ਨ ਤੇ ਆਪਾਂ ਅੱਜ ਗੱਲ ਕਰੀਏ ਤਾਂ ਜੀ ਰਾਜਕਰਨ, ਇਲੈਕਟ੍ਰੀਕਲ ਵਹੀਕਲ ਇੱਕ ਬਦਲ ਲੱਭਿਆ ਗਿਆ ਸੀ। ਇਹਦਾ ਤਾਂ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਕਾਫੀ ਪੁਰਾਣੀ ਆ, ਪਰ ਇੱਕ ਬਦਲ ਦੇਖਿਆ ਗਿਆ ਸੀ ਟ੍ਰੈਡੀਸ਼ਨਲ ਜਿਹੜੇ ਪੋਲਿਊਟਿੰਗ ਫਿਊਲ ਆ, ਜਿਨ੍ਹਾਂ ਦੇ ਵਿੱਚ ਜਿਹਦੇ ਕਰਕੇ ਸਾਨੂੰ ਪਤਾ ਕਿ ਪਿਛਲੇ ਪੂਰੇ ਇੱਕ ਸਦੀ ਪੂਰੀ ਜਿਹੜੀ ਵਾਰਸ ਕਾਫੀ ਚੱਲੀਆਂ, ਡਿਪੈਂਡੈਂਸੀ ਜਿਹੜੇ ਦੇਸ਼ ਕੋਲ ਆਇਲ ਦੀ, ਐਨਰਜੀ ਦੀ ਬਹੁਤਾਤ ਸੀ, ਉਹਨਾਂ ਦੇ ਕਰਕੇ ਉਹਨਾਂ ਦੇ ਜਿਹੜੇ ਭੰਡਾਰ ਸੀ ਉਹਨਾਂ ਉੱਤੇ ਕਬਜ਼ੇ ਦੀ ਲੜਾਈ ਰਹੀ ਬਹੁਤ ਜ਼ਿਆਦਾ। ਉਹ ਤੇ ਇੱਕ ਐਸਪੈਕਟ ਹੈਗਾ। ਦੂਸਰਾ ਐਸਪੈਕਟ ਤਾਂ ਇਹ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਫਿਊਲ ਨੂੰ ਅਸੀਂ ਬਰਨ ਕਰਦੇ ਹਾਂ, ਫਿਊਲ ਤਾਂ ਸਾਨੂੰ ਪਤਾ ਸਾਡੇ ਘਰ ਦੀਆਂ ਲੋੜਾਂ ਪੂਰੀ ਕਰਨ ਵਾਸਤੇ ਸਾਨੂੰ ਚਾਹੀਦਾ। ਕਾਰਾਂ ਦੀ ਟਰਾਂਸਪੋਰਟੇਸ਼ਨ, ਸਭ ਕੁਛ ਇਨਫਰਾਸਟਰਕਚਰ ਨੂੰ ਪਾਵਰ ਕਰਨ ਦੇ ਲਈ ਫਿਊਲ ਚਾਹੀਦਾ ਜੀ। ਪਰ ਉਹਦਾ ਜਿਹੜਾ ਸਾਈਡ ਇੰਪੈਕਟ ਹੀ ਉਹ 에ਅਰ ਪੋਲਿਊਸ਼ਨ ਜਾਂ ਹੋਰ ਤਰ੍ਹਾਂ ਦੇ ਪੋਲਿਊਸ਼ਨ ਜਿਹੜੇ ਉਹਦੀ ਮਾਈਨਿੰਗ ਤੋਂ ਲੈ ਕੇ ਤੇ ਉਹਦੀ ਬਰਨਿੰਗ ਤੱਕ ਸਾਰੀ ਜਗ੍ਹਾ ਪ੍ਰੋਡਿਊਸ ਹੁੰਦੇ ਰਹੇ। ਉਹਦੇ ਕਰਕੇ ਗਲੋਬਲ ਵਾਰਮਿੰਗ ਦਾ ਬਹੁਤ ਇੰਪੈਕਟ ਸਾਡੇ ਸਾਹਮਣੇ ਆ। ਸੋ ਇਨਵਾਇਰਮੈਂਟਲ ਡੀਗ੍ਰੇਡੇਸ਼ਨ ਹਰ ਹਾਲਤ ਵਿੱਚ ਹੁੰਦੀ ਰਹੀ ਹੈ, ਹਨਾ। ਸੋ ਉਹਦਾ ਬਦਲ ਜਿਹੜਾ EV ਇਲੈਕਟ੍ਰਿਕ ਵਹੀਕਲ, ਓਵਰਆਲ ਤਾਂ ਚਲੋ ਜ਼ੀਰੋ ਐਮਿਸ਼ਨ ਵਹੀਕਲ, ਪਰ ਪ੍ਰਾਇਮਰੀਲੀ ਇਲੈਕਟ੍ਰੀਕਲ ਵਹੀਕਲ, ਜ਼ੀਰੋ ਐਮਿਸ਼ਨ ਵਹੀਕਲ ਦੀ ਪਹਿਲੀ ਟੈਕਨੋਲੋਜੀ ਆ ਜਿਹੜੀ ਜ਼ਿਆਦਾ ਪਪੂਲਰ ਹੋਈ ਆ। ਮੈਂ ਬਾਕੀ ਟੈਕਨੋਲੋਜੀ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਦੇ, ਹਾਈਡਰੋਜਨ ਬੇਸਡ ਇੱਕ ਦੂਸਰੀ ਹੈ, ਹਾਈਬ੍ਰਿਡ ਜਿਹੜੀ। ਤੇ ਉਹਦੇ ਵਿੱਚ ਰਾਜਕਰਨ ਫਿਰ ਬਿਜ਼ਨਸ ਦੇ ਪਰਸਪੈਕਟਿਵ ਦੇ ਨਾਲ US ਤੇ ਯੂਰਪੀਅਨ ਕੰਟਰੀਜ਼ ਨੇ ਲੀਡ ਲਈ ਕਿ ਬੈਟਰੀ ਆਪਰੇਟਡ ਜਿਹੜੇ ਵਹੀਕਲ ਆ ਉਹਨਾਂ ਨੂੰ ਚਲਾਇਆ। ਹੁਣ ਅੱਜ ਦੇ ਦਿਨ ਦੇ ਵਿੱਚ ਬਾਈਕ ਤੋਂ ਲੈ ਕੇ ਟਰੱਕਾਂ ਤੱਕ, ਕਾਰਾਂ ਇਨਕਲੂਡਿੰਗ, ਸਾਰੇ ਇਲੈਕਟ੍ਰੀਕਲ ਵਹੀਕਲ ਅਵੇਲੇਬਲ ਹੈਗੇ ਆ। ਸੋ ਇਹ ਥੋੜੀ ਜਿਹੀ ਆਪਾਂ ਬੈਕਗਰਾਉਂਡ ਸਰਚ ਕਰੀ ਕਿ 2010 ਤੋਂ ਲੈ ਕੇ ਹੁਣ ਤੱਕ ਜਿਹੜੇ ਇਲੈਕਟ੍ਰਿਕ ਵਹੀਕਲ ਦੇ ਹੈਵ ਕਮ ਲੌਂਗ ਵੇ ਥਰੂ, ਹਨਾ, ਕਾਫੀ ਲੰਮਾ ਸਮਾਂ ਦੇ ਵਿੱਚ ਹੁਣ ਕਾਫੀ ਮਕਬੂਲ ਆ। ਅਸੀਂ ਆਮ ਹੁਣ ਇਲੈਕਟ੍ਰੀਕਲ ਕਾਰਾਂ ਜਿਹੜੀਆਂ ਸੜਕਾਂ ਦੇ ਉੱਤੇ ਦੇਖਦੇ ਹਾਂ, ਬਾਈਕਸ ਅਸੀਂ ਸੜਕਾਂ ਦੇ ਉੱਤੇ ਦੇਖਦੇ ਹਾਂ। ਸੋ ਇਹ ਅਸੀਂ ਇੱਕ ਰੀਕੈਪ ਜਾਂ ਇਲੈਕਟ੍ਰੀਕਲ ਵਹੀਕਲ ਦਾ ਇੱਦਾਂ ਕਰ ਸਕਦੇ ਹਾਂ। ਸਹੀ ਹੈ। ਸੋ ਬਿਲਕੁਲ, ਸੋ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ ਐਜ਼ ਏ ਬਦਲ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਹੈ ਜਾਂ ਦੇਖ ਰਿਹਾ ਆ, ਸੋ ਇਹ ਆ
ਇਲੈਕਟ੍ਰਿਕ ਵਹੀਕਲਸ ਦਾ ਹਰਵਿੰਦਰ ਕੀ ਟ੍ਰੈਂਡਸ ਕੀ ਆ ਰਹੇ ਆ? ਨੋ ਹਾਂਜੀ ਡਾਊਟ ਉਹਨਾਂ ਦੇ ਸੇਲ ਲਗਾਤਾਰ ਵੱਧ ਰਹੀਆਂ ਆ। ਕੀ ਇਹਦੇ ਵਿੱਚ ਕੰਟੀਨਿਊਸ ਗਰੋਥ ਦੀ ਅਸਾਰ ਹੈਗੀ ਆ, ਨਹੀਂ ਹੈਗੀ ਆ? ਕੀ ਇਸ ਦੇ ਵਿੱਚ ਆਪਾਂ ਨਾਲ ਦੇ ਨਾਲ ਪੈਰਲਲੀ ਇਹ ਵੀ ਚੀਜ਼ ਦੇਖ ਰਹੇ ਹਾਂ, ਜਿੱਦਾਂ ਟੈਸਲਾ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਮੈਨੂਫੈਕਚਰਰਸ ਆ, ਉਹ ਆਪਣੇ ਪ੍ਰਾਈਸ ਕੱਟਸ ਵੀ ਕਰ ਰਹੀਆਂ ਆ ਵੀ ਜੀ ਵੱਧ ਤੋਂ ਵੱਧ ਜਿਹੜਾ ਉਸ ਨੂੰ ਲੋਕ ਲੈਣ। ਅਜੇ ਬ੍ਰੇਕ ਈਵਨ ਵਗੈਰਾ ਪਤਾ ਨਹੀਂ ਕਈਆਂ ਕੰਪਨੀਆਂ ਦਾ ਹੋਇਆ ਜਾਂ ਨਹੀਂ ਹੋਇਆ। ਜੀ ਸੋ ਇਹ ਟ੍ਰੈਂਡ ਜੀ ਕੀ ਆਖਦੇ ਨੇ ਕਿ ਕਿਹੜੇ ਪਾਸੇ ਵੱਲ ਨੂੰ ਦਿਸ਼ਾ ਜਿਹੜੀ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਉਹ ਵੱਧ ਰਹੀ ਹੈ? ਇਹਨੂੰ ਸਮਝਣ ਲਈ ਰਾਜਕਨ ਆਪਾਂ ਨਾ ਕੁਝ ਡੇਟਾ ਦੇਖ ਲੈਂਦੇ ਆ ਇੰਟਰਨੈਸ਼ਨਲ ਐਨਰਜੀ ਏਜੰਸੀ ਦਾ, ਠੀਕ ਹੈ। ਤੇ ਉਹਦੇ ਡੇਟਾ ਦੇ ਹਿਸਾਬ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਆਪਾਂ ਇੰਟਰਨੈਸ਼ਨਲ ਟ੍ਰੈਂਡਸ ਦੇਖਾਂਗੇ, ਫਿਰ ਅਸੀਂ ਯੂਐਸ ਦੇ ਟ੍ਰੈਂਡਸ ਦੇਖਾਂਗੇ, ਠੀਕ ਤੇ ਹੈ। ਫਿਰ ਜਿਹੜੇ ਕੁਝ ਤੁਸੀਂ ਸਵਾਲ ਪੁੱਛੇ ਆ ਕਿ ਪ੍ਰੋਫਿਟੇਬਿਲਿਟੀ ਵਗੈਰਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਦੇ ਆ। ਸੋ ਇੰਟਰਨੈਸ਼ਨਲ ਐਨਰਜੀ ਏਜੰਸੀ ਉਹਨਾਂ ਨੂੰ ਸਾਨੂੰ ਇਹ ਤਾਂ ਸਾਨੂੰ ਵਿਜ਼ੀਬਲੀ ਇਹ ਦਿਖਦਾ ਹੀ ਹੈ ਨਾ, ਭਾਵੇਂ ਅਸੀਂ ਪੰਜਾਬ ਦੇ ਖਿੱਤੇ ਦੇ ਵਿੱਚ ਦੇਖ ਲਈਏ ਤੇ ਭਾਵੇਂ ਅਮਰੀਕਾ ਦੇ ਵਿੱਚ ਅਸੀਂ ਬੈਠੇ, ਇਲੈਕਟ੍ਰੀਕਲ ਅਡਾਪਸ਼ਨ ਜਿਹੜੀ ਆ ਉਹ ਹਰ ਜਗ੍ਹਾ ਦੇ ਉੱਤੇ ਹੋ ਰਹੀ ਹੈ, ਸਾਨੂੰ ਹੁਣ ਵਿਜ਼ੀਬਲੀ ਆ। ਯਾ ਸੋ ਜਿਹੜਾ ਨਵਾਂ ਡੇਟਾ ਸਾਡੇ ਸਾਹਮਣੇ ਆਇਆ 2022 ਦਾ, ਉਹ ਕਹਿੰਦਾ ਕਿ ਜਿਹੜੀ ਇਲੈਕਟ੍ਰੀਕਲ ਵਹੀਕਲ ਆ ਉਹ 10 ਮਿਲੀਅਨ, ਯਾਨੀ ਕਿ 1 ਕਰੋੜ ਤੋਂ ਜ਼ਿਆਦਾ ਉਹਨਾਂ ਦੀ ਸੇਲ ਜਿਹੜੀ ਉਹ 2022 ਦੇ ਵਿੱਚ ਹੋਈ। ਠੀਕ ਹੈ। ਤੇ ਜਿਹੜੀਆਂ ਇਹਨਾਂ ਦੇ ਵਿੱਚੋਂ ਤਕਰੀਬਨ 1 ਮਿਲੀਅਨ ਜਿਹੜੀਆਂ ਪਰਚੇਜ਼ਸ ਆ ਹਨਾ, ਉਹ ਅਮਰੀਕਾ ਦੇ ਵਿੱਚ ਹੋਈਆਂ, ਜਿਹੜੇ ਕਿ 57% ਇਨਕਰੀਜ਼ ਸੀ 2021 ਤੋਂ। ਅੱਛਾ, ਦੇਖੋ। ਹਾਂਜੀ, ਸੋ ਕਾਫੀ ਇਹਦੇ ਵਿੱਚ increase ਮੈਂ ਹੈ। ਦੱਸ ਦੇਵਾਂ ਕਿ ਚਾਈਨਾ ਜਾਂ ਹੋਰ ਇੰਡੀਆ ਜਾਂ ਹੋਰ ਜਿਹੜੇ ਕੰਟਰੀਜ਼ ਆ, ਉਹਨਾਂ ਦੇ ਵਿੱਚ ਵੀ ਈਵੀ ਅਡਾਪਸ਼ਨ UK ਯੂਰਪ ਵਿੱਚ ਵੀ ਬਹੁਤ ਜ਼ਿਆਦਾ ਚੱਲ ਰਹੀ ਆ। ਸੋ ਫਿਰ ਵੀ ਸਿਗਨੀਫਿਕੈਂਟ ਨੰਬਰ ਇਹਨੂੰ ਅਮਰੀਕਾ ਦਾ ਕਰ ਸਕਦੇ ਆ। ਸੋ ਇਹ ਜਿਹੜੇ ਨੰਬਰ ਟੂ ਬੀ ਵੈਰੀ ਸਪੈਸੀਫਿਕ 2021 ਦੇ ਵਿੱਚ 6,30,000 ਸੀ, ਤੇ 2022 ਦੇ ਵਿੱਚ ਇਹ ਵੱਧ ਕੇ 9,90,000 ਦੇ ਕਰੀਬ ਐਸਟੀਮੇਟਡ ਮੰਨੇ ਗਏ ਆ। ਠੀਕ ਆ ਜੀ। ਸੋ ਇਹਦਾ ਫਿਊਚਰ ਤੇ ਡੈਫੀਨੇਟਲੀ ਰਾਜਕਨ ਇਹੀ ਆ ਕਿ ਇਹਨਾਂ ਦੀ ਜਿਹੜੀ ਗਰੋਥ ਆ ਉਹ ਵੱਧਦੀ ਜਾਣੀ ਆ। ਸੋ ਇਹਨੂੰ ਨਾ ਅਸੀਂ ਪਾਲਿਸੀ ਦੇ ਨਾਲ ਵੀ ਥੋੜਾ ਧਿਆਨ ਦੇ ਵਿੱਚ ਰੱਖ ਲਈ, ਕਿਉਂਕਿ ਅਸੀਂ ਸਾਡਾ ਹੈਡਕੁਆਟਰ ਕੈਲੀਫੋਰਨੀਆ ਵਿੱਚ, ਅਸੀਂ ਕੈਲੀਫੋਰਨੀਆ ਦੇ ਵਿੱਚ ਹੀ ਗੱਲ ਕਰ ਲੈਂਦੇ ਆ ਕਿ 2035 ਤੱਕ ਨਾਨ ਐਮਿਸ਼ਨ ਜਿਹੜੇ ਰੂਲਸ ਇੱਥੇ ਲਾਗੂ ਜ਼ੀਰੋ ਐਮਿਸ਼ਨ ਵਹੀਕਲ ਵਾਲੇ ਜਿਹੜੇ ਚੱਲਣੇ ਆ। ਹਾਂਜੀ, ਤੇ ਉਹਦੇ ਕਰਕੇ ਜਿਹੜੀ ਇਹਦੀ ਅਡਾਪਸ਼ਨ ਆ ਉਹ ਧੜਾ-ਧੜ ਹੋ ਰਹੀ ਆ। ਸੋ ਇਹਦੀ ਜਿਹੜੀ ਫਿਊਚਰ ਆ ਤੇ ਜਿਹੜੀ ਇਹਦੀ ਗਰੋਥ ਆ ਉਹ ਤੇ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਚੱਲਦੀ ਰਹਿਣੀ ਆ। ਹੁਣ ਇਹਦੇ ਵਿੱਚ ਇਹ ਆ ਕਿ ਦੇਖੋ ਥੋੜਾ ਜਿਹਾ ਆਪਾਂ ਇਹਦੇ ਫਿਊਚਰ ਦੀ ਵੀ ਨਾਲ ਹੀ ਗੱਲ ਕਰ ਲੈਂਦੇ ਆ ਕਿ ਜਦੋਂ ਹੁਣ ਇਸ ਟਾਈਮ ਦੇ ਉੱਤੇ ਇੱਕ ਟਿਪਿੰਗ ਪੁਆਇੰਟ ਦੇ ਉੱਤੇ ਇਹਨੂੰ ਕਹਿੰਦੇ ਆ ਕਿ ਟਿਪਿੰਗ ਪੁਆਇੰਟ ਦੇ ਉੱਤੇ ਪਹੁੰਚ ਗਿਆ ਵਾ, ਹਨਾ। ਸੋ ਟਿਪਿੰਗ ਪੁਆਇੰਟ ਦਾ ਕਹਿਣ ਦਾ ਮਤਲਬ ਇਹ ਆ ਕਿ ਜੇ ਅਸੀਂ ਚਲੋ ਐਮਿਸ਼ਨ ਵਹੀਕਲ ਦੀ ਤੇ ਆਪਾਂ ਇੱਕ ਗੱਲ ਕਰਦੇ ਆ, ਪਰ ਜਿਹੜੇ ਬਾਰੇ ਅਸੀਂ ਘੱਟ ਥੋੜਾ ਬੋਲਦੇ ਹੋਏ ਆ ਕਿ ਟਰੱਕਾਂ ਦੀ ਆਪਾਂ ਗੱਲ ਕਰਦੇ ਆ ਨਾ, ਵੀ ਟਰੱਕਾਂ ਦੇ ਵਿੱਚ ਵੀ ਇਲੈਕਟ੍ਰੀਫਿਕੇਸ਼ਨ ਜਿਹੜੀ ਆ ਉਹ ਆਉਂਦੀ ਪਈ ਆ। ਮੈਂ ਇਹਦੇ ਵਿੱਚ ਕੁਝ ਡੇਟਾ ਮੇਰੇ ਸਾਹਮਣੇ ਹੈ ਕਿ 2019 ਦੇ ਵਿੱਚ ਤਕਰੀਬਨ 20 ਮਾਡਲ ਸੀ ਟਰੱਕਾਂ ਦੇ ਜਿਹੜੇ ਅਵੇਲੇਬਲ ਸੀ ਜ਼ੀਰੋ ਐਮਿਸ਼ਨ। ਠੀਕ ਹੈ। ਤੇ 2021 ਦੇ ਵਿੱਚ 2 ਸਾਲਾਂ ਦੇ ਵਿੱਚ ਹੀ ਰਾਜਕਨ ਉਹਨਾਂ ਦੀ ਜਿਹੜੀ ਗਿਣਤੀ ਹੈ 625% ਵੱਧ ਗਈ ਆ। ਅੱਜ ਦੇ 2021 ਦੇ ਵਿੱਚ 145 ਮਾਡਲ ਜਿਹੜੇ ਅਵੇਲੇਬਲ ਸੀ। ਓਕੇ ਹੈ ਜੀ। ਤੇ 100 ਅੱਜ ਦੇ ਸਮੇਂ ਦੇ ਵਿੱਚ ਮੰਨਿਆ ਜਾਂਦਾ ਕਿ ਤਕਰੀਬਨ 165 ਦੇ ਕਰੀਬ ਜਿਹੜੇ ਮਾਡਲ ਉਹ ਅਵੇਲੇਬਲ ਆ। ਠੀਕ ਆ। ਸੋ ਹੋਰ ਵੀ ਇਹਦੇ ਆਪਾਂ ਕੁਝ ਡੇਟਾ ਪੁਆਇੰਟ ਦੇਖ ਲਈਏ ਕਿ ਜਿਹੜੀਆਂ ਬੈਟਰੀ ਆਪਰੇਟਡ ਵਹੀਕਲ BEVs ਵੀ ਉਹਨੂੰ ਕਹਿ ਦਿੰਦੇ ਆ, ਤੇ ਉਹਦੇ ਵਿੱਚ ਤਕਰੀਬਨ 5% ਦੀ ਜਿਹੜੀ ਕਾਰ ਸੇਲਸ ਦਾ ਵਾਧਾ ਹੋ ਰਿਹਾ ਐਵਰੀ ਈਅਰ। ਠੀਕ ਹੈ। ਸੋ ਇੱਕ ਦੇਖਣ ਤੋਂ 5% ਜਿਹੜਾ ਛੋਟਾ ਨੰਬਰ ਲੱਗਦਾ ਵਾ, ਪਰ ਜਦੋਂ ਅਸੀਂ ਅਡਾਪਸ਼ਨ ਦੀ ਗੱਲ ਕਰਦੇ ਕਿਸੇ ਨਵੀਂ ਟੈਕਨੋਲੋਜੀ ਦੀ, ਤੇ ਇਹਨੂੰ ਇੱਕ ਵੱਡੇ ਤੌਰ ਦੇ ਉੱਤੇ ਇਹ ਜਿਹੜਾ ਨੰਬਰ ਆ ਉਹ ਦੇਖਿਆ ਜਾ ਸਕਦਾ। ਠੀਕ ਹੈ ਜੀ। ਸੋ ਜੇ ਅਸੀਂ ਇਹਨੂੰ ਜੇ ਗਰੋਥ ਪ੍ਰੋਜੈਕਸ਼ਨ ਦੀ ਅਸੀਂ ਥੋੜੀ ਅਮਰੀਕਾ ਦੀ ਵੀ ਗੱਲ ਕਰ ਲੈਂਦੇ ਆ, ਤੇ ਉਹਦੇ ਵਿੱਚ ਇਹ ਆ ਕਿ 2025 ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਇਲੈਕਟ੍ਰੀਕਲ ਵਹੀਕਲ ਹੋਣਗੇ ਅਮਰੀਕਾ ਦੇ ਵਿੱਚ, ਉਹ ਤਕਰੀਬਨ 20% ਹੋਣਗੇ ਸਾਰੀ ਕਾਰ ਦੀਆਂ ਸੇਲ। ਇਹ ਸਿਰਫ ਕਾਰਾਂ ਦੀ ਗੱਲ ਕਰਦੇ, ਸਾਰੀਆਂ ਕਾਰਸ ਦੀ ਸੇਲ ਦੀ 20% ਹੋਣਗੇ, ਯਾਨੀ ਕਿ 2 ਸਾਲਾਂ ਨੂੰ ਹਰ 5ਵੀਂ ਕਾਰ ਜਿਹੜੀ ਉਹ ਇਲੈਕਟ੍ਰਿਕ ਹੋਏਗੀ। 2030 ਤੱਕ ਇਹ ਗਿਣਤੀ ਵੱਧ ਕੇ 40% ਹੋ ਜਾਣੀ ਆ, ਤੇ 2040 ਤੱਕ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਸਾਰੀਆਂ ਦੇ ਸਾਰੀਆਂ ਸੇਲਸ ਹੋਣਗੇ ਉਹ ਇਲੈਕਟ੍ਰੀਕਲ ਹੋਣਗੀਆਂ। ਠੀਕ ਹੈ। ਸੋ ਇਹਨੂੰ ਟਿਪਿੰਗ ਪੁਆਇੰਟ ਇਹਨੂੰ ਇਸ ਤਰੀਕੇ ਦੇ ਨਾਲ ਵੀ ਦੇਖ ਸਕਦੇ ਹਾਂ। ਕਹਿੰਦੇ ਆ ਕਿ ਜਦੋਂ ਤਕਰੀਬਨ
ਅੱਜ ਦੇ ਸਮੇਂ ਦੇ ਵਿੱਚ 100 ਦੇ ਕਰੀਬ ਜਿਹੜੇ ਮਾਡਲਸ ਇਲੈਕਟ੍ਰੀਕਲ ਵਹੀਕਲ ਦੇ ਅਵੇਲੇਬਲ ਆ। ਹੁਣ 2024 ਦੇ ਵਿੱਚ ਅਸੀਂ ਐਂਟਰ ਹੋ ਰਹੇ ਹਾਂ ਤੇ 2024 ਦੇ ਜਿਹੜੇ ਮਾਡਲਸ ਆ ਬਾਅਦ ਆਉਣੇ ਸ਼ੁਰੂ ਹੋ ਗਏ ਆ। ਸੋ 100 ਦੇ ਕਰੀਬ ਇਲੈਕਟ੍ਰੀਕਲ ਵਹੀਕਲ ਅੱਜ ਸਾਨੂੰ ਅਵੇਲੇਬਲ ਆ, ਹੈ ਨਾ। ਵੈਰਾਈਟੀ ਬਹੁਤ ਜਿਹੜੀ ਉਹ ਵੱਧ ਰਹੀ ਹੈ, ਕਿਉਂਕਿ ਆਪਾਂ ਦੇਖਿਆ ਜਿੱਦਾਂ ਫੋਰਡ ਸੀਗਾ, ਜਨਰਲ ਮੋਟਰ ਸੀਗੇ ਜਾਂ ਹੋਰ ਸੀਗੀਆਂ, ਉਹਨਾਂ ਨੇ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਇਨਵੈਸਟਮੈਂਟ ਜਿਹੜੀ ਇਨਵੈਸਟ ਕੀਤਾ ਜੀ। ਇੱਕ ਥੋੜਾ ਜਿਹਾ ਆਪਾਂ ਨਾ ਕਲੀਅਰ ਕਰਦੇ ਜਾਈਏ, ਜਿਹੜੀ BEV ਤੇ PHEV ਹਾਂਜੀ ਇਲੈਕਟ੍ਰਿਕ ਵਹੀਕਲਸ ਦੀ ਵੀ ਕਈ ਤਰ੍ਹਾਂ ਦੀ ਜਿਹੜੀ ਉਹ ਟੈਕਨੋਲੋਜੀ ਆ, ਹਾਈਬ੍ਰਿਡਸ ਜਿਹੜੀਆਂ ਹੁੰਦੀਆਂ ਆ, ਕੋਈ ਪਲੱਗ ਇਨ ਹਾਈਬ੍ਰਿਡ ਆ, ਕੋਈ ਬੈਟਰੀ ਜੀ ਇਲੈਕਟ੍ਰਿਕ ਵਹੀਕਲ ਆ। ਸੋ ਉਹ ਜੇ ਥੋੜਾ ਜਿਹਾ ਐਕਸਪਲੇਨ ਕਰੋ BEV ਤੇ PHEV ਦੇ ਵਿੱਚ ਕੀ ਜਿਹੜਾ ਆਪਾਂ ਨੂੰ ਫਰਕ ਹੁੰਦਾ। ਜੀ, ਸੋ ਆਪਾਂ ਇਹਦੀ ਗੱਲਬਾਤ ਨੂੰ ਆਪਾਂ, ਮੈਨੂੰ ਲੱਗਦਾ ਕਿ ਆਪਾਂ ਇਹਨੂੰ ਡੀਟੇਲ 'ਚ ਪਿਛਲੀ ਟਾਕ ਸ਼ੋਅ ਦੇ ਵਿੱਚ ਕੀਤਾ, ਕਿਉਂਕਿ ਅੱਜ ਦੇ ਸਾਡਾ ਜਿਹੜਾ ਏਜੰਡਾ ਵਾ, ਆਪਾਂ ਰਿਕਮੈਂਡ ਕਰਦਾ ਕਿ ਉਹਨੂੰ ਆਪਾਂ ਨਾ ਉਹਦੇ ਵਿੱਚ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਉਸ ਲਿੰਕ ਨੂੰ ਪਾ ਦਾਂਗੇ। ਸੋ ਅੱਜ ਦੀ ਕਿਉਂਕਿ ਆਪਣੀ ਗੱਲਬਾਤ ਜਿਹੜੀ ਆਪਾਂ ਇਸ ਉਹਦੇ ਤੇ ਫੋਕਸ ਰੱਖੀਏ ਕਿ ਜਿਹੜੀ ਆ ਕਾਰਾਂ ਦੀ ਹੈ ਨਾ ਟੈਕਨੋਲੋਜੀ ਤੇ ਜਿਹੜਾ ਸਾਡਾ ਅੱਜ ਦਾ ਏਜੰਡਾ ਵਾ ਉਹਦੇ ਵਿੱਚ ਰੱਖਦੇ ਹਾਂ ਤੇ ਇਹਦੇ ਬਾਰੇ ਡੀਟੇਲ ਜਿਹੜੀ ਗੱਲਬਾਤ ਅਸੀਂ ਡੈਡੀਕੇਟਿਡ ਟਾਕ ਸ਼ੋਅ ਕੀਤਾ ਹੋਇਆ, ਆਪਾਂ ਉਹਨੂੰ ਆਪਾਂ ਕਾਪੀ ਕਰ ਦਾਂਗੇ। ਠੀਕ ਹੈ, ਹਾਂ। ਸੋ ਬਿਲਕੁਲ, ਸੋ ਓਵਰਆਲ ਜੇ ਜਸਟ ਜਿਹੜੀ ਦੱਸਣੀ ਹੋਵੇ, ਪਲੱਗ ਇਨ ਹਾਈਬ੍ਰਿਡ ਜਿਹਦੇ ਵਿੱਚ ਇੰਟਰਨਲ ਕੰਬਸਸ਼ਨ ਇੰਜਨ ਤੇ ਜਿਹੜੇ ਇਲੈਕਟ੍ਰਿਕ ਮੋਟਰਸ ਜਿਹੜੀਆਂ ਉਹ ਦੋਨੋਂ ਹੀ ਹੁੰਦੀਆਂ ਆ। ਜਿਹੜਾ ਬੈਟਰੀ ਆ ਉਹ ਸੁਦਾ ਹੀ 100% ਦੀ ਜਿਹੜੀ ਆ ਉਹ ਬਿਜਲੀ ਦੇ ਉੱਤੇ ਜਿਹੜੀ ਚੱਲਣ ਵਾਲੀ ਹੈ, ਜਿੱਦਾਂ ਟੈਸਲਾਸ ਹੋ ਗਈਆਂ। ਹਾਈਬ੍ਰਿਡ ਜਿੱਦਾਂ ਆਪਾਂ ਕਈ ਟੋਯੋਟਾ ਦੀਆਂ ਤੇ ਹੋਰ ਕੰਪਨੀਜ਼ ਦੀ ਜਿਹੜੀਆਂ ਹੁੰਦੀਆਂ ਅੱਜ ਕੱਲ੍ਹ। ਇੱਦਾਂ ਹਰਵਿੰਦਰ, ਆਪਾਂ ਜਿਹੜੀ ਇਲੈਕਟ੍ਰਿਕ ਵਹੀਕਲਸ ਆ ਉਹ ਕਾਮਨ ਇੰਨੀ ਹੋ ਰਹੀ ਹੈ, ਜਿੱਦਾਂ ਤੁਸੀਂ ਕਿਹਾ ਵੀ ਟ੍ਰੈਂਡ ਇੱਦਾਂ ਆ, ਟੈਸਲਾਸ ਆਰ ਦਾ ਨਿਊ ਕੈਮਰੀਜ਼ ਔਰ ਹੋਂਡਾਸ। ਇਹ ਤਾਂ ਗੱਲ ਕਹਿਣ ਦਾ ਤਰੀਕਾ ਹੀ ਹੈ ਨਾ ਰਾਜ ਕਰਨ। ਸੋ ਆਪਾਂ ਇਹਦੇ ਬਾਰੇ ਨਾ ਸਾਰੀ ਗੱਲ ਕਿੱਥੇ ਮੁੱਕਦੀ ਆ, ਆਪਾਂ ਇੱਕ ਗੱਲ ਹੋਰ ਕਰ ਲਈਏ, ਉਸ ਤੋਂ ਬਾਅਦ ਆਪਣੀ ਗੱਲ ਦੇ ਉੱਤੇ ਆਉਂਦੇ ਆ ਕਿ ਭਾਵੇਂ ਕਿ ਇੰਨੀ ਇਲੈਕਟ੍ਰੀਕਲ ਵਹੀਕਲ ਜਿਹੜੇ ਉਹ ਸਾਡੇ ਸਾਹਮਣੇ ਆ ਰਹੇ ਆ, ਹਨਾ, ਪਰ ਫਿਰ ਵੀ ਜੇ ਆਪਾਂ ਇਹਨੂੰ ਪਰਸਪੈਕਟਿਵ ਤੋਂ, ਕਸਟਮਰ ਦੇ ਪਰਸਪੈਕਟਿਵ ਤੋਂ ਦੇਖੀਏ ਤੇ ਉਹਦੇ ਵਿੱਚ ਫਿਰ ਵੀ ਅਜੇ ਬਹੁਤ ਲੋਕਾਂ ਦੇ ਵਿੱਚ ਬੜੀ ਰੈਜ਼ਿਸਟੈਂਸ ਆ ਕਿ ਨਹੀਂ ਯਾਰ ਆਪਾਂ ਇਲੈਕਟ੍ਰੀਕਲ ਵਹੀਕਲ ਨਹੀਂ ਲੈਣਾ, ਹਨਾ, ਜਿਹਨੂੰ ਇਹ ਚੀਜ਼ ਮੈਂ ਕਵਰ ਕਰਨਾ ਚਾਹੁੰਦਾ ਸੀ, ਹਨਾ। ਸੋ ਕੰਸਰਨਸ ਆ ਲੋਕਾਂ ਦੇ, ਅਜੇ ਵੀ ਇਲੈਕਟ੍ਰੀਕਲ ਇੰਨੀ ਜ਼ਿਆਦਾ ਪਪੂਲਰ ਹੋ ਰਹੀ ਆ, ਪਰ ਫਿਰ ਵੀ ਕੁਝ ਲੋਕਾਂ ਦੇ ਕੰਸਰਨ ਆ। ਸੋ ਉਹਨਾਂ ਦੇ ਵਿੱਚ ਜਿਹੜਾ ਪ੍ਰਾਇਮਰੀ ਕੰਸਰਨ ਹੁੰਦਾ ਨਾ ਕਿਸੇ ਵੀ ਕੰਜ਼ਿਊਮਰ ਦਾ, ਉਹ ਕਾਸਟ ਹੁੰਦਾ। ਠੀਕ ਹੈ ਜੀ, ਕਾਸਟ ਪ੍ਰਾਇਮਰੀ ਕੰਸਰਨ ਆ। ਅੱਜ ਦੇ ਦਿਨ ਦੇ ਵਿੱਚ ਵੀ ਤੁਸੀਂ ਟੈਸਲਾ ਵੀ ਦੇਖ ਲਓ ਜਾਂ ਹੋਰ ਵੀ ਕਾਰਾਂ ਵਗੈਰਾ ਦੇਖ ਲਓ, ਸੋ ਜਿਹੜੀ ਇਲੈਕਟ੍ਰੀਕਲ ਹੈਗੀ ਆ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੂੰ ਬੈਨੀਫਿਟ, ਉਹਨਾਂ ਪੈਸਾ ਕਿਹਦੇ ਤੋਂ ਕਮਾਇਆ? ਬਿਜ਼ਨਸ ਮਾਡਲ ਟੈਸਲਾ ਦਾ ਕੀ ਸੀ? ਉਹ ਸੀ ਗਵਰਨਮੈਂਟ ਇਨਸੈਂਟਿਵਸ। ਦੋ ਤਰ੍ਹਾਂ ਦੇ ਗਵਰਨਮੈਂਟ ਇਨਸੈਂਟਿਵ, ਸਬਸਿਡੀਜ਼। ਪ੍ਰਾਇਮਰੀ ਇਨਸੈਂਟਿਵ ਜਿਹੜੇ ਫੈਡਰਲ ਟੈਕਸ ਕ੍ਰੈਡਿਟ ਜਾਂ ਸਟੇਟਸ ਤੇ ਜਾਂ ਕਾਉਂਟੀ ਦੇ ਟੈਕਸ ਕ੍ਰੈਡਿਟ ਹੋ ਗਏ, ਹਨਾ, ਕਲੀਨ ਏਅਰ ਵਹੀਕਲ ਐਕਟ ਕੈਲੀਫੋਰਨੀਆ ਵਿੱਚ ਹੋਇਆ ਜਾਂ ਅਮਰੀਕਾ ਦਾ ਹਨਾ ਹੋ ਗਿਆ, ਨੰਬਰ 1। ਨੰਬਰ 2 ਤੇ ਉਹਨਾਂ ਇਨਸੈਂਟਿਵਸ ਲਈ US ਦੀ ਮੈਨੂਫੈਕਚਰਿੰਗ ਦੇ ਵਿੱਚ, ਹਨਾ, ਫ੍ਰੀਮੌਂਟ ਦੇ ਵਿੱਚ ਉਹਦੀ ਫੈਕਟਰੀ ਹੈ, ਟੈਕਸਸ ਵਿੱਚ, ਆਸਟਿਨ 'ਚ ਦੂਜੀ ਉਹਨੇ ਫੈਕਟਰੀ ਲਾਈ ਹੈ ਹੁਣ। ਸੋ ਇਹਦੇ ਤੇ ਉਹਨਾਂ ਆਪਣਾ ਬਿਜ਼ਨਸ ਮਾਡਲ ਬਿਲਡ ਕੀਤਾ ਕਿ ਇਹਦੇ ਕਰਕੇ ਓਵਰ ਦਾ ਪੀਰੀਅਡ ਆਫ ਟਾਈਮ ਉਹਨਾਂ ਪ੍ਰੋਡਿਊਸ ਕੀਤੇ ਗਵਰਨਮੈਂਟ ਇਨਸੈਂਟਿਵ, ਬੋਥ ਕੰਜ਼ਿਊਮਰ ਨੂੰ ਵੀ ਤੇ ਮੈਨੂਫੈਕਚਰਰ ਨੂੰ ਵੀ ਮਿਲੇ, ਜਿਹਦੇ ਕਰਕੇ ਜਿਹੜੀ ਕਾਸਟ ਸੀ ਉਹ ਹੌਲੀ-ਹੌਲੀ ਡਿਕਰੀਜ਼ ਹੋਈ। ਹੁਣ ਟੈਸਲਾ ਨੇ ਇੱਕ ਬੜਾ ਵਧੀਆ ਇਹਦੇ ਤੇ ਮਾਡਲ ਬਿਲਡ ਕੀਤਾ, ਪਰ ਤੁਸੀਂ ਬਾਕੀ ਕੰਪਨੀਆਂ ਦਾ ਨਾਂ ਲਿਆ, ਜਦੋਂ ਉਹਨਾਂ ਦੇਖਿਆ ਵੀ ਟੈਸਲਾ ਤਾਂ ਇੱਕ ਨਵੀਂ ਕੰਪਨੀ ਆ ਗਈ, ਸਾਡਾ ਕੰਪੀਟੀਟਰ ਬਣ ਗਈ, ਸੋ ਉਹਨਾਂ ਵੀ ਬਹੁਤ ਜ਼ਿਆਦਾ ਇਨਵੈਸਟਮੈਂਟ ਇਹਦੇ 'ਚ ਕਰਨੀ ਸ਼ੁਰੂ ਕੀਤੀ। ਆਪਣੇ ਪ੍ਰੋਗਰਾਮ ਦੇ ਥੋੜੇ ਅੱਗੇ ਜਾ ਕੇ ਗੱਲਬਾਤ ਕਰਾਂਗੇ ਵੀ ਉਹ ਇਹਦੇ ਬਾਰੇ ਕੀ ਸੋਚਦੇ ਆ। ਪਰ ਆਪਾਂ ਵਾਪਸ ਆਪਣੀ ਗੱਲ ਤੇ ਆਉਂਦੇ ਕਿ ਰੈਜ਼ਿਸਟੈਂਸ ਕੀ ਆ, ਹਨਾ, ਹੈਜ਼ਿਟੇਸ਼ਨ ਕੀ ਆ। ਸੋ ਪ੍ਰਾਇਮਰੀ ਹੈਗੀ ਕਾਸਟ ਕੰਸਰਨ, ਦੂਸਰੀ ਹੈਗੀ ਹੈ ਕਿ ਇੱਕ ਲੈਕ ਆਫ ਨੌਲੇਜ ਵੀ ਆ ਆਮ ਲੋਕਾਂ ਦੇ ਵਿੱਚ ਅਜੇ, ਵੀ ਕਿਉਂ ਇਲੈਕਟ੍ਰੀਕਲ ਵਹੀਕਲ ਕੀ ਆ, ਕਿੱਦਾਂ ਚੱਲਦਾ, ਕਿੱਦਾਂ ਨਹੀਂ, ਤੇ ਜਾਂ ਉਹਦਾ ਕੀ ਬੈਨੀਫਿਟ ਆ, ਤੇ ਉਹਦੇ ਵਿੱਚ ਉਹਨੂੰ ਓਨ ਕਰਨ ਦੇ ਫਾਇਦੇ ਨੁਕਸਾਨ ਕੀ ਆ। ਅਗਲੀ ਚੀਜ਼ ਹੈਗੀ ਹੈ ਇਲੈਕਟ੍ਰਿਸਿਟੀ, ਮਨੀ ਪੂਰੀ ਹੋਊਗੀ, ਕਦੋਂ ਬ੍ਰੇਕ ਈਵਨ ਹੋਊਗਾ। ਹਾਂਜੀ। ਸੋ ਦੂਸਰੀ ਚੀਜ਼ ਅੱਗੇ ਹੈਗੀ ਇਲੈਕਟ੍ਰਿਸਿਟੀ ਵਰਸਸ ਗੈਸੋਲੀਨ। ਹੁਣ ਇਹ ਚੀਜ਼ ਤਾਂ ਸਾਨੂੰ ਪਤਾ ਵੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੈ ਨਾ, ਆਈ ਥਿੰਕ 30-35 ਸੈਂਟ 40 ਸੈਂਟ ਕੁਝ ਐਸਟੀਮੇਟਸ ਬਣਦੇ ਆ ਉਹਨਾਂ ਦੀ ਰੇਂਜ ਦੇ ਅਕੋਰਡਿੰਗਲੀ, ਵਰਸਸ ਜਿਹੜੀ ਗੈਸੋਲੀਨ ਆ $3-4 ਦੀ ਕਾਸਟ ਹੁੰਦੀ ਆ। ਸੋ ਡੈਫੀਨੇਟਲੀ ਸਸਤੀ ਪੈਂਦੀ ਹੈ, ਪਰ ਗੱਲ ਇਹਦੇ ਆ ਕਿ ਸਾਨੂੰ ਇਹ ਪਤਾ ਕਿ ਜ਼ਿਆਦਾ 80% ਤੋਂ ਉੱਪਰ ਜਿਹੜੀ ਚਾਰਜਿੰਗ ਆ ਉਹ ਘਰਾਂ ਦੇ ਵਿੱਚ ਹੋਣੀ ਹੁੰਦੀ ਆ। ਇਟਸ ਆਲ ਅਬਾਊਟ ਇਨਫਰਾਸਟ੍ਰਕਚਰ, ਵੀ ਘਰਾਂ ਦੇ ਵਿੱਚ ਚਾਰਜਿੰਗ ਇਨਫਰਾਸਟ੍ਰਕਚਰ ਹੈਗਾ, ਤੁਸੀਂ ਉਹਦੀ ਕੇਬਲ ਲੈ ਕੇ ਆਓਗੇ, ਘਰ ਦੀ ਵਾਇਰਿੰਗ ਚੇਂਜ ਕਰੋਗੇ, ਸਾਰੇ ਉਹ ਹੈਸਲ ਅਜੇ ਵੀ ਰਹਿੰਦੀ ਆ, ਉਹ ਵੀ ਇੱਕ ਚੀਜ਼ ਹੈਗੀ ਆ। ਸੋ ਇਟਸ ਨਾਟ ਅਬਾਊਟ ਵੀ ਕਾਸਟ ਪਰਸਪੈਕਟਿਵ ਤੋਂ, ਪਰ ਇਟਸ ਆਲ ਅਬਾਊਟ ਇਨਫਰਾਸਟ੍ਰਕਚਰ ਜਦੋਂ ਦੇ ਐਗਜ਼ਿਸਟ ਕਰਦਾ।
ਹੂੰ ਤੇ ਹੁਣ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ ਤੇ ਅੱਗੇ ਚਾਰਜਿੰਗ ਨੈਟਵਰਕ ਦੀ ਅਵੇਲੇਬਿਲਿਟੀ ਜਿਹੜੀ ਕਿ ਹੌਲੀ-ਹੌਲੀ ਹੁਣ ਠੀਕ ਹੋ ਰਹੀ ਆ ਥਰੂਆਊਟ ਇੰਪਰੂਵ ਤਾਂ ਅਮਰੀਕਾ। ਹੋ ਰਹੀ ਹੈ, ਬੈਟਰ ਹੋ ਰਹੀ ਹੈ, ਪਰ ਅਜੇ ਉੱਥੇ ਨਹੀਂ ਪਹੁੰਚੀ। ਹਾਂਜੀ, ਅਗਲੀ ਜਿਹੜੀ ਬਹੁਤ ਮੇਜਰ ਜਿਹੜੀ ਚੀਜ਼ ਆ ਹੈਗੀ ਰੇਂਜ ਐਂਗਜ਼ਾਇਟੀ ਹੈ ਨਾ? ਉਹ ਅਜੇ ਵੀ ਲੋਕੀ ਇਹ ਚੀਜ਼ ਸੋਚਦੇ ਯਾਰ ਮੈਂ ਘਰੋਂ ਚਾਰਜ ਕਰਕੇ ਤੁਰਿਆ, ਮੈਨੂੰ ਕੀ ਪਤਾ ਰਾਹ ਵਿੱਚ ਕੋਈ ਮਿਲਣਾ ਹੋ ਕਿ ਨਹੀਂ, ਮੈਨੂੰ ਅੱਧਾ ਘੰਟਾ ਲੱਗ ਐਗਜ਼ੈਕਟਲੀ। ਜਾਣਾ ਚਾਰਜ ਕਰਦੇ ਆ ਨਾ, ਹੂੰ ਉਹ ਰੇਂਜ ਐਂਗਜ਼ਾਇਟੀ ਅਜੇ ਵੀ ਲੋਕਾਂ ਦੇ ਵਿੱਚ ਹੈਗੀ ਆ, ਜਿਹਦੇ ਕਰਕੇ ਉਹ ਨਹੀਂ ਲੈਂਦੇ। ਅਗਲੀ ਜਿਹੜੀ ਚੀਜ਼ ਚੱਲਦੀ ਹੈਗੀ ਮੇਨਟੇਨੈਂਸ ਐਂਡ ਰਿਪੇਅਰ, ਹੈ ਨਾ? ਮੇਨਟੇਨੈਂਸ ਓਦਾਂ ਤੇ ਓਵਰਆਲ ਇਲੈਕਟ੍ਰੀਕਲ ਵਹੀਕਲ ਦੀ ਘੱਟ ਆ ਕਿਉਂਕਿ ਉਹ 'ਚ ਕੰਬਸ਼ਨ ਇੰਜਨ ਨਹੀਂ ਹੁੰਦਾ, ਪਰ ਇਹ ਸਾਨੂੰ ਇਹ ਵੀ ਪਤਾ ਵੀ ਜਦੋਂ ਇੱਕ ਵਾਰੀ ਉਹਦੀ ਮੇਨਟੇਨੈਂਸ ਤੇ ਰਿਪੇਅਰ ਆ ਉਹ ਬਹੁਤ ਜੇ ਐਕਸਪੈਂਸਿਵ ਮੰਨ ਲਓ ਹੁੰਦੀ ਹੈ। ਬੈਟਰੀ ਡਾਊਨ ਹੋ ਜੇ ਸਭ ਕੁਛ ਤੇ ਉਹ ਕਾਫ਼ੀ ਮਹਿੰਗੀ ਪੈ ਜਾਂਦੀ ਆ। ਐਗਜ਼ੈਕਟਲੀ। ਠੀਕ ਆ। ਓਵਰ ਦਾ ਪੀਰੀਅਡ ਆਫ ਟਾਈਮ ਹੁਣ ਇਹੀ ਇਹਨਾਂ ਦਾ ਪਲਾਨ ਆ ਕਿ ਜਿਹੜੀ ਉਹਦੀ ਕਾਸਟ ਹੈ ਤੇ ਉਹਦੀ ਰਿਪੇਅਰ ਆ ਉਹਨੂੰ ਘਟਾਇਆ ਜਾਏ। ਸੋ ਇਹ ਕੁਛ ਰਾਜਕਰਨ ਇੱਦਾਂ ਦੀ ਚੀਜ਼ ਹੈ ਜਿਹਦੇ ਕਰਕੇ ਜਿਹੜੀ ਇਹਦੀ ਅਡੋਪਸ਼ਨ ਆ ਇੰਨੇ ਬੈਨੀਫਿਟ ਹੋਣ ਦੇ ਬਾਵਜੂਦ ਵੀ ਬਹੁਤ ਹੀ ਜ਼ਿਆਦਾ ਘੱਟ ਆ। ਸੋ ਬਿਲਕੁਲ ਇਹ ਵੀ ਆ ਆਈ ਥਿੰਕ ਹਰਵਿੰਦਰ ਵਿੱਚ ਨਾਲ ਦੇ ਨਾਲ ਇੱਕ ਹੈਜ਼ੀਟੈਂਸੀ ਦੇ ਵਿੱਚ ਇਹ ਵੀ ਮੈਂ ਕਹੂੰਗਾ ਵੀ ਐਡ ਹੁੰਦੀ ਹੈ ਗੱਲ ਵੀ ਇਨਫਰਾਸਟ੍ਰਕਚਰ ਦੀ ਜਿਹੜੀ ਗੱਲ ਕੀਤੀ ਨਾ ਵੀ ਹੁਣ ਚਲੋ 2020 ਤੋਂ ਕੈਲੀਫੋਰਨੀਆ ਦੇ ਵਿੱਚ ਤਾਂ ਜਿਹੜੇ ਵੀ ਘਰ ਬਣਦੇ ਹੁਣ ਸੋਲਰ ਦੇ ਨਾਲ ਆ ਉਹ ਹੁਣ ਜੀ ਮੈਂਡੇਟੋਰੀ ਆ, ਪਰ ਅਜੇ ਜੀ ਵੀ ਬਹੁਤ ਸਾਰੇ ਆ ਉਹ ਹੁਣ ਕੁਈਆਂ ਦੇ ਇਨਸੈਂਟਿਵ ਘਟ ਰਹੇ ਆ, ਫੈਡਰਲ ਟੈਕਸ ਜੀ ਕ੍ਰੈਡਿਟ ਜਿਹੜੀ ਜ਼ਿਆਦਾ ਬਿਜਲੀ ਪ੍ਰੋਡਿਊਸ ਕਰਦੇ ਉਹਦੇ ਹੁਣ ਬਹੁਤ ਘੱਟ ਮਨੀ ਜਿਹੜੀ ਉਹ ਮਿਲਣੀ ਆ। ਸੋ ਲੋਕ ਇਸ ਗੱਲੋਂ ਵੀ ਹੈਜ਼ੀਡੈਂਟ ਹੋ ਗਏ ਆ। ਉਹਨਾਂ ਨੂੰ ਇਹ ਜਿਹੜਾ ਉਹ ਡਰ ਰਹਿੰਦਾ। ਮੈਂ ਰੀਸੈਂਟਲੀ ਇੱਕ ਜਿਹੜਾ ਕਾਰ ਵਾਲੇ ਸੀਗੇ ਉਹਨਾਂ ਦੀਆਂ ਉਹ ਇਲੈਕਟ੍ਰਿਕ ਵੀ ਵੇਚਦੇ ਆ, ਉਹ ਸਾਰੇ ਵੀ ਵੇਚਦੇ ਆ। ਉਹ ਪੁੱਛਦੇ ਵੀ ਭਾਈ ਤੁਸੀਂ ਤੁਹਾਡਾ ਟਰੈਵਲ ਜੇ ਗੱਡੀ ਲੈਣ ਲੱਗੇ ਤਾਂ ਤੁਹਾਡਾ ਟਰੈਵਲ ਪਲਾਨ ਕਿੱਦਾਂ ਦੇ ਆ ਜੀ? ਕੀ ਤੁਸੀਂ ਜ਼ਿਆਦਾ ਲੌਂਗ ਉੱਤੇ ਚੱਲਣਾ ਜਾਂ ਕਲੋਜ਼ਲੀ ਜਿਹੜਾ ਲਾਗੇ ਰਹਿਣਾ? ਜਦੋਂ ਜੀ ਤੁਸੀਂ ਥੋੜ੍ਹਾ ਚਲਾ ਕੇ ਘਰ ਨੂੰ ਆਉਣਾ ਫਿਰ ਤਾਂ ਉਹ ਸ਼ਹਿਰ ਦੀ ਵੀ ਡਰਾਈਵ ਦੇ ਲਈ ਤਾਂ ਵਧੀਆ ਆ ਇਲੈਕਟ੍ਰਿਕ ਗੱਡੀਆਂ। ਜੇ ਤੁਸੀਂ ਦੂਰ ਜਾਣਾ ਆ ਉਹੀ ਜਿਹੜਾ ਚਾਰਜਿੰਗ ਐਂਗਜ਼ਾਇਟੀ ਤੇ ਰੇਂਜ ਐਂਗਜ਼ਾਇਟੀ ਆ ਉਹਦੇ ਜੀ ਵਿੱਚ ਉਹ ਕਹਿੰਦੇ ਵੀ ਫਿਰ ਭਾਈ ਤੁਸੀਂ ਦੂਜੀ ਹਾਈਬ੍ਰਿਡ ਵਾਲੀ ਜਿਹੜੀ ਉਹ ਦੇਖ ਲਓ ਜਿਹ 'ਚ ਮੇਨ ਗੈਸ ਹੋਵੇ, ਤਾਂ ਜਦੋਂ ਸਲੋ ਚੱਲਦੀ ਆ ਉਦੋਂ ਜਿਹੜੀ ਇਲੈਕਟ੍ਰਿਕ ਦੇ ਉੱਤੇ ਚਾਰਜਿੰਗ ਹੋ ਉਹ ਜਾਏ ਜੀ ਚਾਰਜਿੰਗ ਵਾਲੀ ਜਿਹੜੀ ਉਹ ਹੋ ਜਾਵੇ। ਸੋ ਇਹ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਜਿੱਦਾਂ ਗੈਸ ਸਟੇਸ਼ਨਸ ਦਾ ਇਨਫਰਾਸਟ੍ਰਕਚਰ ਆ ਅਜੇ ਉਹਨਾਂ ਪੂਰੀ ਤਰ੍ਹਾਂ ਜਿਹੜਾ ਇਲੈਕਟ੍ਰਿਕ ਗੱਡੀਆਂ ਦੇ ਲਈ ਚਾਰਜਿੰਗ ਸਟੇਸ਼ਨਸ ਦਾ ਜਿਹੜਾ ਉਹ ਪੂਰਾ ਨਹੀਂ ਬਣਿਆ ਹੈਗਾ। ਇਨਫਰਾਸਟ੍ਰਕਚਰ ਨਹੀਂ ਅਜੇ ਬਣਿਆ, ਇੰਨਾ ਤਗੜਾ ਜਿਹੜਾ ਉਹ ਨਹੀਂ ਹੈ। ਨੋ ਡਾਊਟ ਹੁਣ ਜਿਹੜੇ ਬਣ ਰਿਹਾ ਜੀ। ਨਵੇਂ ਇਨਫਰਾਸਟ੍ਰਕਚਰ ਲਾ ਦੇ ਵਿੱਚ ਕਾਫੀ ਫੰਡਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਰੱਖੀ ਗਈ ਹੈਗੀ ਆ। ਤੇ ਹੁਣ ਇਹ ਟ੍ਰੈਂਡ ਤਾਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਗਾਂਹ ਵੱਲ ਨੂੰ ਜ਼ਿਆਦਾ ਵਿਕਣ ਵੱਲ ਨੂੰ ਹੈਗੇ ਆ। ਇਹ ਕੀ ਸਲੋ ਡਾਊਨ ਵੀ ਆਪਾਂ ਨੂੰ ਇਹਦੇ ਵਿੱਚ ਉਸ ਟ੍ਰੈਂਡ ਦੇ ਨਾਲੋਂ ਕੀ ਸਲੋ ਡਾਊਨ ਨਜ਼ਰ ਆ ਰਿਹਾ ਜਾਂ ਕੀ ਹੈਗਾ, ਕੀ ਰੀਜ਼ਨ ਹੋ ਸਕਦੇ ਉਹਦੇ ਵਿੱਚ? ਹਾਂਜੀ, ਸੋ ਨਾ ਪਿਛਲੇ ਵਾਰੀ ਤੁਸੀਂ ਦੇਖਿਆ ਹੋਇਆ ਤੇ ਜਿਹੜੇ ਪਿਛਲੇ ਕੁਆਰਟਰ ਦੇ ਰਿਜ਼ਲਟ ਆਏ ਆ ਈਵੀ ਕੰਪਨੀਜ਼ ਦੇ, ਉਹਨਾਂ ਦੇ ਵਿੱਚ ਇਹ ਚੀਜ਼ ਬੜੀ ਉੱਭਰ ਕੇ ਬਾਹਰ ਆਈ। ਕਾਮਨ ਥੀਮ ਹੀ ਸੀ ਸਾਰਿਆਂ ਦਾ, ਜਿਹਦੇ ਵਿੱਚ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਨਾ, ਜਿਹੜੀ ਚੀਜ਼ ਮੈਂ ਕਵਰ ਕਰਨਾ ਚਾਹੁੰਦਾ ਸੀ, ਉਹ ਤੁਸੀਂ ਗੱਲ ਕੀਤੀ ਕਿ ਟੈਸਲਾ ਨੇ ਆਪਣੇ ਪ੍ਰਾਈਸ ਜਿਹੜਾ ਥੱਲੇ ਸੁੱਟਿਆ, ਕਾਫੀ ਹਨਾ? ਘਟਾਤੇ ਉਹਨਾਂ ਨੇ। ਹਾਂਜੀ, ਹੁਣ ਜੋ ਟੈਸਲਾ ਦੇ ਪ੍ਰਾਈਸ ਪ੍ਰਾਇਮਰੀਲੀ ਥੱਲੇ ਸੁੱਟਣ ਦਾ ਰੀਜ਼ਨ ਆਪਾਂ ਥੋੜ੍ਹਾ ਜਿਹਾ ਇਹਦੀ ਬੈਕਗਰਾਉਂਡ ਦੇ ਵਿੱਚ ਚਲੇ ਜਾਂਦੇ ਵੀ ਏਦਾਂ ਕਿਉਂ ਹੋਇਆ। ਟੈਸਲਾ ਨੇ ਪਾਇਓਨੀਅਰ ਸੀ ਇਸ ਕੰਮ ਦੇ ਵਿੱਚ, ਸਹੀ ਤੇ ਉਹਨਾਂ ਦੇ ਪਹਿਲੀਆਂ ਕਾਰਾਂ ਜਿਹੜੀਆਂ ਉਹ ਕਾਫੀ ਸਕਸੈਸਫੁਲ ਹੋਈਆਂ। ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਗਵਰਨਮੈਂਟ ਇਨਸੈਂਟਿਵ ਬੋਥ ਮੈਨੂਫੈਕਚਰਰ ਤੇ ਕੰਜ਼ਿਊਮਰ ਦੇ ਪਰਸਪੈਕਟਿਵ ਨਾਲ ਉਹਨਾਂ ਜਿਹੜੀ ਕਾਰਾਂ ਦੀ ਨਿਊ ਟੂ ਕਾਸਟ ਮਾਰਕੀਟ ਦੇ ਉਹਨਾਂ ਨੇ ਫਾਇਦਾ ਲਿਆ, ਬਿਲਕੁਲ ਫਾਇਦਾ ਲਿਆ, ਬੈਨੀਫਿਟ ਲਿਆ ਨਾ ਬਚ ਕੇ। ਤੇ ਜਿਹੜੀ ਫਿਰ ਹੁੰਦਾ ਬਿਜ਼ਨਸ ਦੇ ਵਿੱਚ ਹਮੇਸ਼ਾ ਏਦਾਂ ਹੁੰਦਾ ਕਿ ਤੁਸੀਂ ਕੰਪੈਟੀਟਿਵ ਰਹਿਣਾ ਹੁੰਦਾ। ਬਾਕੀ ਜਿਹੜੀ ਕੰਪਨੀ ਸੀ ਜਿਨ੍ਹਾਂ ਨੂੰ ਇਨੀਸ਼ੀਅਲੀ ਉਹਨਾਂ ਨੂੰ ਲੱਗਦਾ ਸੀ ਕਿ ਫਿਊਚਰ ਕੋਈ ਬੈਟਰੀ ਦਾ ਹੋਣਾ ਨਹੀਂ ਹੈ, ਏਦਾਂ ਉਹ ਚੁੱਪ ਕਰਕੇ ਬੈਠੇ ਨੇ। ਪਰ ਜਦੋਂ ਟੈਸਲਾ ਨੇ 2014, 15, 16 ਦੇ ਵਿੱਚ ਉੱਭਰ ਕੇ ਸਾਹਮਣੇ ਆਈ, ਫਿਰ ਦੇ ਵੇਕ ਅਪ ਐਸ ਵੈਲ, ਤੇ ਉਹਨਾਂ ਵੀ ਫਟਾਫਟ ਜਿਹੜੀ ਫੰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਪਰ ਜੇ ਤੁਸੀਂ ਸੇਲਸ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਨਾ, ਪਿੱਛੇ ਜੇ ਟੋਯੋਟਾ ਦੇ ਜਿਹੜੇ ਚੇਅਰਮੈਨ ਸੀ ਉਹਨਾਂ ਦੀ ਵੀ ਆਈ ਸੀ ਕਿ ਵਰਲਡ ਇਜ਼ ਫਾਈਨਲੀ ਓਪਨਿੰਗ ਅਪ ਟੂ ਰਿਐਲਿਟੀ, ਮੈਨੂਫੈਕਚਰਰਸ ਆਰ ਓਪਨਿੰਗ ਟੂ ਰਿਐਲਿਟੀ, ਕਿ ਉਹਨਾਂ ਦੀ ਜਿਹੜੀ ਅੱਜ ਦੇ ਦਿਨ ਵਿੱਚ ਵੀ ਜਿਹੜੀ ਸੇਲ ਆ ਉਹ ਉਹਨਾਂ ਦੇ ਅਕੋਰਡਿੰਗਲੀ ਉਹ ਦੇ ਆਰ ਸਟਿਲ ਲੂਜ਼ਿੰਗ ਮਨੀ ਔਨ ਇਲੈਕਟ੍ਰੀਕਲ ਵਹੀਕਲਸ। ਰਾ ਮਟੀਰੀਅਲ ਨੂੰ ਵੀ ਬਹੁਤ ਪ੍ਰੋਬਲਮ ਆ, ਰਾ ਮਟੀਰੀਅਲ ਇਕੱਠਾ ਕਰਨ ਨੂੰ ਬੈਟਰੀਜ਼ ਲਈ। ਹਾਂਜੀ, ਉਹ ਚਲੋ ਉਹ ਤਾਂ ਇੱਕ ਤਰੀਕਾ ਨਾ, ਲਿਥੀਅਮ ਆਇਨ ਦੀ ਵੀ ਸਾਨੂੰ ਪਤਾ ਸਮੱਸਿਆ ਹੈਗੀ ਆ। ਪਿਛਲੇ ਤਕਰੀਬਨ 2 ਸਾਲਾਂ ਦੇ ਵਿੱਚ ਇੱਕ ਐਸਟੀਮੇਟ ਇਹ ਆ ਕਿ ਲਿਥੀਅਮ ਆਇਨ ਦੀ ਜਿਹੜੀ ਆ 2 ਸਾਲਾਂ ਦੇ ਵਿੱਚ 4 ਗੁਣਾ ਪ੍ਰਾਈਸ ਵੱਧ ਗਈ ਹੈ। ਹੈ ਨਾ? ਉਹਦੇ ਜਿਹੜੇ ਭੰਡਾਰ ਆ ਉਹਨੂੰ ਚਾਈਨਾ ਕਾਫੀ ਹੱਦ ਤੱਕ ਕੰਟਰੋਲ ਕਰਦਾ ਜਾਂ ਇਨਫਲੂਐਂਸ ਕਰਦਾ ਵਾ। ਸੋ ਅਸੀਂ ਬਿਜ਼ਨਸ ਮਾਡਲ ਦੀ ਗੱਲ ਕਰੀਏ, ਸੋ ਈਵੀ ਮਾਡਲ ਕਾਫੀ ਜ਼ਿਆਦਾ ਕੰਪਨੀਆਂ ਵਾਸਤੇ ਲਈ ਪ੍ਰੋਫਿਟੇਬਲ ਨਹੀਂ ਆ, ਹੈ ਨਾ? ਪਰ ਜਿਹੜੀਆਂ ਸੋਲੀ ਇਲੈਕਟ੍ਰੀਕਲ ਕੰਪਨੀ ਨਵੀਆਂ ਸਟਾਰਟਅਪਸ ਆਈਆਂ, ਹੈ ਨਾ, ਉਹ ਤਾਂ ਚਲੋ ਉਹ ਤਾਂ ਅਜੇ ਵੀ ਬਲੀਡ ਕਰਦੀ ਪਈ ਆ ਮਨੀ।
ਇਨਵੈਸਟਰ ਦੀ ਮਨੀ ਦੇ ਉੱਤੇ ਚੱਲਦੀਆਂ ਪਈਆਂ, ਲਿਊਸਿਡ ਹੋ ਗਈ ਜਾਂ ਨਾ ਹੋਰ ਇਦਾਂ ਦੇ ਰਿਵੀਅਨ ਆ ਗਈ ਆ, ਰਿਵੀਅਨ ਹੋ ਗਈ, ਹਰ ਇੱਕ ਗੱਡੀ ਦੇ ਉੱਤੇ ਬਹੁਤ ਜ਼ਿਆਦਾ ਮਨੀ ਲੂਜ਼ ਕਰ ਰਹੀ ਆ, ਮਨੀ ਲੂਜ਼ ਕਰਦੇ ਪਏ ਹੈ ਨਾ, ਜਿਵੇਂ ਇਨਵੈਸਟਮੈਂਟ ਦੇ ਉਹਦੇ ਅਕੋਰਡਿੰਗ, ਵਿਚ ਇਜ਼ ਜੇ ਬਿਜ਼ਨਸ ਦੇ ਪਰਸਪੈਕਟਿਵ ਨਾਲ ਦੇਖਿਆ ਜਾਏ ਤੇ ਇਦਾਂ ਹੀ ਹੁੰਦਾ, ਕਈ ਸਾਲ ਕੰਪਨੀਆਂ ਪੈਸੇ ਲੂਜ਼ ਕਰਦੀਆਂ, ਫਿਰ ਇਵੈਂਚੁਅਲੀ ਉਹ ਗੇਨ ਕਰਦੀਆਂ ਹੈ ਨਾ। ਸੋ ਪਰ ਹੁਣ ਇਹ ਆ ਵੀ ਇਹ ਫੀਲਡ ਜਿਹੜਾ ਬਹੁਤ ਟਫ ਹੋ ਗਿਆ, ਹੁਣ ਇਹ ਜਦੋਂ ਟਫ ਹੋ ਗਿਆ, ਵੇਖੋ ਇਲੈਕਟ੍ਰੀਕਲ ਵਹੀਕਲ ਟੈਸਲਾ ਤੋਂ ਪਹਿਲਾਂ ਹੋਰ ਵੀ ਕਾਫੀ ਸਕਸੈਸਫੁਲ ਮਾਰਕੀਟ ਵਿੱਚ ਆਏ ਆ, ਹਨਾ। ਤੁਸੀਂ ਨੀਸਾਨ ਲੀਵ ਛੋਟੀ ਦੇਖੀ ਹੋਣੀ, ਉਹ ਬਹੁਤ ਜ਼ਿਆਦਾ ਚੱਲੀ ਸੀ ਅੱਜ ਤੋਂ ਕਈ ਸਾਲ ਪਹਿਲਾਂ, ਫਟਾਫਟ ਨੀਸਾਨ ਨੇ ਇੱਕ ਬਾਹਰ ਲੈ ਕੇ ਆਂਦੀ ਕਾਰਾਂ, ਹੋਰ ਵੀ ਆਲਮੋਸਟ ਹੁਣ ਤੇ ਸਾਰੀਆਂ ਕੰਪਨੀ ਦੇ ਆਲਮੋਸਟ ਸਾਨੂੰ ਇਲੈਕਟ੍ਰੀਕਲ ਵੇਰੀਐਂਟ ਮਿਲ ਜਾਂਦਾ। ਸੋ ਇਹਨੇ ਟੈਸਲਾ ਦੀ ਜਿਹੜੀ ਸਰਦਾਰੀ ਸੀ ਉਹਨੂੰ ਚੁਣੌਤੀ ਦਿੱਤੀ। ਜਦੋਂ ਟੈਸਲਾ ਦੀ ਸਰਦਾਰੀ ਨੂੰ ਉਹਨੇ ਚੁਣੌਤੀ ਦਿੱਤੀ, ਕਿਉਂਕਿ ਵੈਰਾਈਟੀ ਬਹੁਤ ਮਾਰਕੀਟ ਦੇ ਵਿੱਚ ਆ ਗਈ, ਸੋ ਡੈਫੀਨੇਟਲੀ ਜੋ ਬਿਜ਼ਨਸ ਦੀ ਪਾਲਿਸੀ ਹੁੰਦੀ ਆ, ਉਹਨਾਂ ਆਪਣੀ ਸਰਦਾਰੀ ਕਾਇਮ ਰੱਖਣ ਦੇ ਲਈ ਉਹਦੇ ਕਾਸਟ ਜਿਹੜੇ ਆ ਉਹਨਾਂ ਨੂੰ ਕੱਟ ਕਰਨੇ ਪਏ, ਸੋ ਉਹਨਾਂ ਕੀਤੇ। ਸੋ ਇਹਦੇ ਵਿੱਚ ਇਹ ਵੀ ਆ ਕਿ ਓਵਰ ਦਾ ਪੀਰੀਅਡ ਆਫ ਟਾਈਮ 6-7-8 ਸਾਲ ਦੀ ਮੈਨੂਫੈਕਚਰਿੰਗ ਦੇ ਵਿੱਚ ਟੈਸਲਾ ਨੇ ਬਹੁਤ ਕੁਝ ਸਿੱਖਿਆ, ਉਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਲਾਈਨ ਆ ਉਹਨੂੰ ਫੁੱਲੀ ਰੋਬੋਟਿਕ ਤੇ ਆਟੋਮੇਟਿਡ ਉਹਨਾਂ ਕੀਤਾ, ਹੈ ਨਾ। ਉਹਦੇ ਕਰਕੇ ਉਹਦੀ ਕਾਸਟ ਵੀ ਘਟੀ ਡੈਫੀਨੇਟਲੀ, ਸੋ ਉਹ ਪਰ ਉਹਨਾਂ ਪ੍ਰੋਫਿਟ ਨੂੰ ਕੱਟ ਲਾਇਆ। ਉਹ ਪ੍ਰੋਫਿਟ ਦਾ ਜਿਹੜਾ ਕੱਟ ਆ ਉਹਨਾਂ ਦੀ ਪਿਛਲੇ ਕੁਆਟਰ ਦੀ ਕਾਲ ਵਿੱਚ ਵੀ ਸਾਨੂੰ ਦਿਖਦਾ। ਤੇ ਦੂਸਰਾ ਕਾਰਨ ਇਹ ਆ ਕਿ ਪਰ ਹੁਣ ਅਨਫੋਰਚੂਨੇਟਲੀ ਗੱਲ ਇਹ ਹੋ ਗਈ ਕਿ ਜਿਹੜਾ ਭਾਰ ਆ ਕੰਜ਼ਿਊਮਰ ਦੇ ਉੱਤੇ ਪਊਗਾ, ਕਿਉਂਕਿ ਉਹਦਾ ਇੱਕ ਕਾਰਨ ਹੋਰ ਵੀ ਹੈ, ਜਿਹੜੀ ਤੁਸੀਂ ਬਰੀਫਲੀ ਪਹਿਲਾਂ ਗੱਲ ਕੀਤੀ ਕਿ ਜਿਹੜੇ ਕੈਲੀਫੋਰਨੀਆ ਵਾਲੀਆਂ ਰੀਬੇਟਸ ਦੀ ਆਪਾਂ ਐਗਜ਼ਾਮਪਲ ਲੈ ਲਈਏ, ਸੋ ਜਿਹੜੀ ਤਕਰੀਬਨ $4,500 ਦੀ ਰੀਬੇਟ ਸੀ, ਉਹ ਜਿਹੜੀ ਉਹ ਕੱਟ ਕਰਨ ਜਾ ਰਹੇ ਆ, ਕਿਉਂਕਿ ਹੁਣ ਤੱਕ ਜੇ ਮੈਂ ਗਲਤ ਨਾ ਹੋਵਾਂ 8 ਅਕਤੂਬਰ ਤੋਂ ਲੈ ਕੇ ਜਿਹੜੀ ਉਹਨਾਂ ਕਾਸਟ ਸੀ ਉਹ ਕਹਿ ਦਿੱਤੀ ਵੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਤੁਸੀਂ ਭਰ ਦੋ ਪੇਪਰ ਵਰਕ, ਪਰ ਸ਼ੋਰਟੀ ਨਹੀਂ ਆ, ਤੇ 8 ਨਵੰਬਰ ਨੂੰ ਉਹਨਾਂ ਕਹਿ ਦਿੱਤਾ ਕਿ ਹੁਣ ਅਸੀਂ ਰਿਬੇਟ ਜਿਹੜੀ ਆ ਬਿਲਕੁਲ ਬੰਦ ਕਰ ਰਹੇ ਹਾਂ। ਸੋ ਬਿਲਕੁਲ ਬੰਦ ਹੋ ਗਈ। ਸੋ ਉਹਦਾ ਕਾਰਨ ਥੋੜਾ ਜਿਹਾ ਮੈਂ ਸ਼ਾਇਦ ਡੇਟਸ ਵਿੱਚ ਗਲਤ ਹੋਵਾਂ, ਪਰ ਹੁਣ ਜਿਹੜੀ ਰਿਬੇਟ ਆ ਉਹ ਪੋਸੀਬਲ ਨਹੀਂ ਹੈ। ਸੋ ਕੰਜ਼ਿਊਮਰ ਉੱਤੇ ਇਵੈਂਚੁਅਲੀ ਜਿਹੜੀ ਮੈਂ ਗੱਲ ਤੇ ਆਉਣ ਡਿਆ ਸੀ, ਕੰਜ਼ਿਊਮਰ ਉੱਤੇ ਦਾ ਹੁਣ ਇੰਪੈਕਟ ਪਊਗਾ ਕਿ ਜਿਹੜੇ ਉਹਨਾਂ ਨੂੰ ਰੀਬੇਟਸ ਮਿਲਦੀਆਂ ਸੀ ਚਲੀਆਂ ਗਈਆਂ, ਤੇ ਇਲੈਕਟ੍ਰੀਕਲ ਵਹੀਕਲ ਜਿਹੜੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਹਿੰਗੇ ਹੋਣਗੇ, ਤੇ ਉਹ ਮਹਿੰਗਾਈ ਦੇ ਕਰਕੇ ਜਿਹੜੇ ਲੋਕੀ ਆ ਉਹ ਹੋ ਸਕਦਾ ਸ਼ਾਇਦ ਉਹਨਾਂ ਦੀ ਜਿਹੜੀ ਅਡਾਪਸ਼ਨ ਆ ਉਹ ਜਿੰਨੀ ਸਪੀਡ ਦੇ ਨਾਲ ਚੱਲ ਰਹੀ ਉਹਨੂੰ ਥੋੜ੍ਹਾ ਜਿਹਾ ਉਹਦੀ ਸਪੀਡ ਦੇ ਵਿੱਚ ਕਮੀ ਆਵੇ। ਪਰ ਇਹ ਇਵੈਂਚੁਅਲੀ ਸਾਨੂੰ ਪਤਾ ਵੀ ਵਿੱਚ ਸਭ ਕੁਝ ਇਲੈਕਟ੍ਰੀਕਲ ਹੋ ਜਾਣਾ। ਇਹ ਜਿਹੜੀ ਆ ਉਹਨਾਂ ਦੇ ਤੁਸੀਂ ਜਿਹੜਾ ਅਸੀਂ ਪਹਿਲਾਂ ਇੰਟਰਨੈਸ਼ਨਲ ਏਜੰਸੀ ਦੀ ਗੱਲ ਕੀਤੀ ਕਿ 2040 ਦੇ ਵਿੱਚ ਅਮਰੀਕਾ ਦੇ ਵਿੱਚ ਆਲਮੋਸਟ ਸਾਰੀਆਂ ਜਿਹੜੀਆਂ ਗੱਡੀਆਂ ਹੋਣਗੀਆਂ ਇਲੈਕਟ੍ਰੀਕਲ ਹੋਣਗੀਆਂ। ਬਿਲਕੁਲ ਆਪਾਂ ਦੇਖ ਰਹੇ ਹਾਂ ਸ਼ਹਿਰਾਂ ਦੀਆਂ ਬੱਸਾਂ, ਟਰੱਕ, ਹੁਣ ਆਫ ਰੋਡਿੰਗ ਵਹੀਕਲ, ਟਰੈਕਟਰ, ਉਹ ਰੀਸੈਂਟਲੀ ਟਰੰਪ ਹੋਣਾ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਟੈਂਕ ਵੀ ਜਿਹੜਾ ਇਲੈਕਟ੍ਰਿਕ ਉਹ ਉਹਦੇ ਤੇ ਚਲੋ ਹਾਸੇ ਦੇ ਤੌਰ ਦੇ ਉੱਤੇ ਉਹ ਕਰ ਰਹੇ ਸੀਗੇ, ਉਹ ਸਾਰੀਆਂ ਚੀਜ਼ਾਂ। ਐਂਗਜ਼ਾਇਟੀ ਸਲੋ ਡਾਊਨ ਇਹਦੇ ਵਿੱਚ ਆਈ ਥਿੰਕ ਹਰਵਿੰਦਰ ਇਹਦੇ ਪ੍ਰਾਈਸ ਨੂੰ ਲੈ ਕੇ ਕਾਫੀ ਜ਼ਿਆਦਾ, ਹੁਣ ਚੀਪ ਤੋਂ ਚੀਪ ਵੀ ਜਿਹੜੀ ਤੁਸੀਂ ਇਲੈਕਟ੍ਰਿਕ ਗੱਡੀ ਦੇਖ ਰਹੇ ਆ ਵਿਦਆਊਟ ਐਨੀ ਬੈਲਸ ਐਂਡ ਵਿਸਲਸ ਜਿਹੜੀਆਂ ਜਿਹਨੂੰ ਆਖਦੇ ਆ, ਉਹ ਵੀ 25 ਤੋਂ 30,000 ਦੇ ਵਿੱਚ ਤੁਹਾਨੂੰ ਪੈਂਦੀ ਆ। 30,000 ਲਾਈਕ, ਤੇ ਜਿਹੜਾ ਰਿਵੀਅਨ ਦੀ ਆਪਾਂ ਗੱਲ ਕੀਤੀ ਉਹ $32,500 ਲੂਜ਼ ਕਰ ਰਹੀ ਆ ਹਰ ਗੱਡੀ ਦੇ ਵਿੱਚ। ਇਹ ਹੁਣ ਕਿੰਨਾ ਕੁ ਚੱਲੂਗਾ? ਇਹ ਉਹਨਾਂ ਦੀ ਕੁਆਟਰ 2 ਦੀ ਇਸ ਸਾਲ ਦੀ ਜਿਹੜੀ ਸ਼ੇਅਰ ਹੋਲਡਰਸ ਨੂੰ ਚਿੱਠੀ ਸੀ ਉਹਦੇ ਵਿੱਚ ਸੀ, ਉਹ ਇੰਨਾ ਕੁ ਪ੍ਰਾਈਸ ਆ ਵੀ ਉਹਨਾਂ ਤੁਸੀਂ ਨਵੀਂ ਹੋਂਡਾ ਸਿਵਿਕ ਗੱਡੀ ਪੂਰੀ ਖਰੀਦ ਸਕਦੇ, ਇੰਨੀ ਮਨੀ ਜਿਹੜੀ ਉਸ ਦੇ ਵਿੱਚ ਉਹ ਲੂਜ਼ ਕਰ ਰਹੇ ਆ। ਲੱਖ ਡਾਲਰ ਨੂੰ ਗੱਡੀਆਂ ਦੀ ਪ੍ਰਾਈਸ ਜਿਹੜੀ ਉਹ ਪਹੁੰਚ ਚੁੱਕੀ, ਦੈਟਸ ਟੂ ਮਚ। ਸੋ ਇਹ ਹੈਜ਼ੀਟੈਂਸੀ ਦੇ ਨਾਲ ਜਿਹੜਾ ਇਹ ਸਲੋ ਡਾਊਨ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਨਜ਼ਰ ਆ ਰਿਹਾ ਆ। ਕੀ ਹਰਵਿੰਦਰ ਇਹਦੇ ਵਿੱਚ ਇੱਕ ਇਨਵਾਇਰਨਮੈਂਟ ਦੇ ਪੱਖ ਤੋਂ ਵੀ ਲੋਕ ਕੀ ਸੋਚਦੇ ਆ? ਚਲੋ ਨੋ ਡਾਊਟ ਕਹਿੰਦੇ ਆ ਵੀ ਜ਼ੀਰੋ ਇਮਿਸ਼ਨ ਆ, ਇੱਥੇ ਨਾਲ ਹੁਣ ਇਹ ਵੀ ਕੁਐਸਚਨ ਉੱਠਦਾ ਵੀ ਭਾਈ ਇਹਨੂੰ ਬਣਾਉਣ ਲੱਗਿਆਂ ਵੀ ਤਾਂ ਤੁਸੀਂ ਕੁਛ ਨਾ ਕੁਛ ਕਾਰਬਨ ਕੀ ਨੈਟ ਨਿਊਟਰੈਲਿਟੀ ਤੁਹਾਡੀ ਜ਼ੀਰੋ ਹੈਗੀ ਆ, ਵੀ ਕਾਰਬਨ ਐਮਿਸ਼ਨਸ ਜ਼ੀਰੋ ਆ, ਤੇ ਬਾਅਦ ਦੇ ਵਿੱਚ ਜਿਹੜੀ ਇਹ ਬੈਟਰੀ ਖਰਾਬ ਹੁੰਦੀ ਉਹਨੂੰ ਡਿਸਪੋਜ਼ ਆਫ ਕਿੱਦਾਂ ਕੀਤਾ ਜਾਂਦਾ ਆ? ਇਹ ਵੀ ਕਈ ਸਵਾਲ ਜਿਹੜੇ ਉੱਠਦੇ ਆ, ਕਈ ਜਾਣੇ ਇਸ ਕਰਕੇ ਵੀ ਇਸ ਤੋਂ ਅਜੇ ਪਿੱਛੇ ਹਟੇ ਆ। ਜੇ ਤੁਸੀਂ ਕੰਜ਼ਿਊਮਰ ਦੀ ਗੱਲ ਕਰੀਏ ਨਾ ਰਾਜਕਰਨ, ਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੁੰਦੀ ਉਹਨਾਂ ਦੇ ਲਈ ਕਾਸਟ ਆ। ਇਹ ਬਿਜ਼ਨਸ ਦਾ ਸੱਚ ਹੈ। ਹੁਣ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਕਿ ਜ਼ੀਰੋ ਇਮਿਸ਼ਨ ਹੈ ਕਿ ਨਹੀਂ ਹੈ, ਇਹਦੇ ਵਿੱਚ ਅਨਫੋਰਚੂਨੇਟਲੀ ਗੱਲ ਕਹਿ ਲਓ, ਇਹਦਾ ਤੁਸੀਂ ਗਲੋਬਲ ਵਾਰਮਿੰਗ, ਪੈਰਿਸ ਐਗਰੀਮੈਂਟ ਦੇ ਸਾਰੇ ਬਿਜ਼ਨਸ ਨੂੰ ਤੁਸੀਂ ਧਿਆਨ ਦੇ ਨਾਲ ਵਾਚੋ, ਤੇ ਜੇ ਇਹ ਦੁਨੀਆ ਦੇ ਵਿੱਚ ਜਸਟ ਨਹੀਂ ਹੈਗਾ ਕੁਛ ਵੀ, ਹੈ ਨਾ, ਇੱਕ ਦਿਖਦਾ ਕੁਛ ਆ ਹੁੰਦਾ ਕੁਛ ਆ, ਹੈ ਨਾ।
ਸੋ ਇਹ ਵੀ ਇੱਕ ਗੱਲ। ਦੂਸਰੀ ਜੇ ਗੱਲ ਇਹਦੇ ਵਿੱਚ ਇਹ ਆਊਟ ਆਫ ਸਾਈਟ ਆਊਟ ਆਫ ਮਾਈਂਡ। ਠੀਕ ਹੈ। ਹੁਣ ਕਿੰਨੇ ਸਾਲਾਂ ਤੁਸੀਂ ਦੇਖ ਰਹੇ ਆ ਕਿ ਜਿਹੜੀ ਬੰਗਲਾਦੇਸ਼ ਜਾਂ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਕਾਮੇ ਹੁੰਦੇ ਆ ਕੱਪੜਿਆਂ ਦੀ ਮੈਨੂਫੈਕਚਰਿੰਗ ਦੇ, ਉਹਨਾਂ ਦੀ ਕਿਹੜੇ ਹਾਲਾਤ ਵਿੱਚ ਜ਼ਿੰਦਗੀ ਜਿਉਂਦੇ ਆ। ਹੁਣ ਵੈਨਜ਼ੂਏਲਾ ਜਾਂ ਮਾਫੀ ਚਾਹਨਾ ਜਾਂ ਸਾਊਥ ਅਮਰੀਕਨ ਕੰਟਰੀਜ਼ ਜਿੱਥੋਂ ਲੀਥੀਅਮ ਦੀ ਮਾਈਨਿੰਗ ਹੁੰਦੀ ਆ, ਜਾਂ ਚਾਈਨਾ ਵਾਲੇ ਏਰੀਆ ਦੇ ਵਿੱਚ, ਚਾਹੇ ਫॉर दैट ਮੈਟਰ ਆਫ ਫੈਕਟ ਤੁਸੀਂ ਕੋਲ ਦੀ ਮਾਈਨਿੰਗ ਜਾਂ ਹੋਰ ਕਿਸੇ ਤਰੀਕੇ ਦੀ ਮਾਈਨਿੰਗ ਦੇ ਵਿੱਚ ਵੀ ਦੇਖ ਲਓ, ਹੈ ਨਾ। ਜਿੰਨਾ ਇਨਵਾਇਰਮੈਂਟਲ ਇੰਪੈਕਟ ਉੱਥੇ ਹੁੰਦਾ, ਅਮਰੀਕਾ ਦੇ ਵਿੱਚ ਕੰਜ਼ਿਊਮਰ ਜਾਂ ਗਵਰਨਮੈਂਟ ਉਹਦੇ ਲਈ ਕੇਅਰ ਨਹੀਂ ਕਰਦੀ, ਐਜ਼ ਲੌਂਗ ਐਜ਼ ਐਥੀਕਲੀ ਤਾਂ ਕਰਨੀ ਚਾਹੀਦੀ ਆ, ਪਰ ਉੱਥੇ ਬਿਜ਼ਨਸ ਓਵਰ ਪਾਵਰ ਕਰ ਜਾਂਦਾ ਆਮ ਤੌਰ ਤੇ ਅਸੀਂ ਇਹ ਦੇਖਿਆ। ਠੀਕ ਹੈ। ਸੋ ਹੁਣ ਇਨਵਾਇਰਮੈਂਟ ਡੀਗ੍ਰੇਡ ਹੋ ਰਿਹਾ ਲੀਥੀਅਮ ਦੀ ਐਕਸਟ੍ਰੈਕਸ਼ਨ ਦੇ ਕਰਕੇ, ਡੈਫੀਨਿਟਲੀ ਹੋ ਰਿਹਾ, ਹੈ ਨਾ। ਪਰ ਕੀ ਅਮਰੀਕਾ 'ਚ ਹੋ ਰਿਹਾ? ਨਹੀਂ। ਸੋ ਆਊਟ ਆਫ ਸਾਈਟ ਆਊਟ ਆਫ ਮਾਈਂਡ। ਅਮਰੀਕਾ ਵਿੱਚ ਉਹਦਾ ਕੀ ਬੈਨੀਫਿਟ ਆ? ਅਮਰੀਕਾ 'ਚ ਜਿੱਥੇ ਕਲੀਨ ਏਅਰ ਆ, ਆਪਾਂ ਨੂੰ ਮਿਸ਼ਨ ਹੋ ਨਹੀਂ ਰਹੀ, ਸੋ ਇੱਥੋਂ ਦੀ ਹਵਾ ਸਾਫ਼ ਹੋ ਰਹੀ ਆ। ਸੋ ਗਵਰਨਮੈਂਟ ਜਿਹੜੀ ਇਨਸੈਂਟੀਵਾਈਜ਼ ਕਰਦੀ ਆ। ਹਾਂ, ਜਦੋਂ ਬਿਜ਼ਨਸ ਮਾਡਲ ਕੁਝ ਇਸ ਹਿਸਾਬ ਦੇ ਨਾਲ ਹੋ ਜਾਏ ਕਿ ਜਾਂ ਕੋਈ ਜ਼ਿਆਦਾ ਹੀ ਪੋਲੀਟੀਕਲ ਲੋਕਾਂ 'ਚ ਇੰਨੀ ਅਵੇਅਰਨੈਸ ਆ ਜਾਏ, ਜਿਹਦੇ ਕਰਕੇ ਪੋਲੀਟੀਕਲ ਪ੍ਰੈਸ਼ਰ ਬਣੇ, ਉਸ ਕੇਸ ਵਿੱਚ ਥੋੜਾ ਹੋ ਸਕਦਾ ਕਿ ਗਵਰਨਮੈਂਟ ਜਿਹੜੇ ਥੋੜੀ ਸਟੈਪ ਲੈਂਦੀਆਂ। ਪਰ ਅਦਰ ਦੈਨ ਦੈਟ ਇਟ ਆਲ ਗੋਜ਼ ਟੂ ਪ੍ਰੋਫਿਟੇਬਿਲਿਟੀ ਅਨਫੋਰਚੂਨੇਟਲੀ। ਇਵੈਂਚੁਅਲੀ ਜਿਹੜੇ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ। ਬਿਲਕੁਲ। ਸੋ ਇੱਥੇ ਆਪਾਂ ਇੱਕ ਬ੍ਰੇਕ ਲੈ ਲਈਏ। ਜਾਂਦੇ ਜਾਂਦੇ ਜੇ ਈਵੀ ਦੇ ਉੱਤੇ ਇਹ ਵਾਲੇ ਸੈਕਸ਼ਨ ਨੂੰ ਖਤਮ ਕਰਨ ਤੋਂ ਪਹਿਲਾਂ ਜੇ ਈਵੀ ਦੇ ਉੱਤੇ ਜੇ ਕੁਝ ਹੋਰ ਟਿੱਪਣੀ ਆ ਤੁਸੀਂ ਕਰਕੇ, ਤੇ ਫਿਰ ਆਪਾਂ ਬ੍ਰੇਕ ਵੱਲ ਨੂੰ ਵੱਧਦੇ ਹਾਂ। ਹਾਂਜੀ। ਸੋ ਈਵੀ ਦੀ ਵੀ ਅਸੀਂ ਅਡੋਪਸ਼ਨ ਦੀ ਗੱਲ ਕੀਤੀ, ਉਹਨੂੰ ਮੈਂ ਰੀਟਰੇਟ ਕਰਦਾ ਕਿ ਇਵੈਂਚੁਅਲੀ ਫਿਊਚਰ ਈਵੀ ਦਾ ਹੀ ਆ। ਈਵੀ ਮਾਫੀ ਚਾਹੁੰਦਾ, ਫਿਊਚਰ ਜ਼ੀਰੋ ਮਿਸ਼ਨ ਵਹੀਕਲਸ ਦਾ ਹੀ ਆ ਨਾ, ਜਿਹਦੇ 'ਚ ਈਵੀ ਇੱਕ ਵੱਡਾ ਰੋਲ ਪਲੇ ਕਰਦੀ ਆ। ਇੱਕ ਸਮੱਸਿਆ ਰਹਿੰਦੀ ਹੈ ਈਵੀ ਦੇ ਵਿੱਚ, ਜਿਹੜੀ ਅਸੀਂ ਟਰੱਕਿੰਗ ਦੇ ਵਿੱਚ ਖਾਸ ਤੌਰ ਤੇ ਦੇਖੀ ਉਹ ਇਹ ਹੈ ਕਿ ਭਾਰ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ। ਬੈਟਰੀਜ਼ ਲੀਥੀਅਮ ਆਇਨ ਦੀ ਬਹੁਤ ਲੋੜ ਪੈਂਦੀ ਆ। ਹਾਈ ਜਿਹੜੇ ਪਾਵਰ ਇਨਫਰਾਸਟਰਕਚਰ ਦੇ ਵਿੱਚ, ਉਹਦੇ ਵਿੱਚ ਹੋਰ ਟੈਕਨੋਲੋਜੀਜ਼ ਆ ਰਹੀਆਂ, ਜਿਹਦੇ 'ਚ ਹਾਈਡਰੋਜਨ ਆ, ਹੈ ਨਾ, ਜਾਂ ਹੋਰ ਇੱਦਾਂ ਦੀਆਂ ਟੈਕਨੋਲੋਜੀਜ਼। ਪਰ ਇਵੈਂਚੁਅਲੀ ਜਿਹੜਾ ਫਿਊਚਰ ਆ ਉਹ ਜ਼ੀਰੋ ਮਿਸ਼ਨ ਵਹੀਕਲਸ ਦਾ ਵੱਲ ਨੂੰ ਹੀ ਵੱਧ ਰਿਹਾ ਜੀ। ਜਿਨ੍ਹਾਂ 'ਚੋਂ ਇੱਕ ਸੋਲੂਸ਼ਨ ਦੇ ਤੌਰ ਦੇ ਉੱਤੇ ਈਵੀਜ਼ ਨੂੰ, ਜਿਹੜਾ ਇਲੈਕਟ੍ਰਿਕ ਵਹੀਕਲਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ, ਪ੍ਰਚਾਰਿਆ ਜਾ ਰਿਹਾ, ਤੇ ਲੋਕ ਉਸ ਵੱਲ ਨੂੰ ਜਿਹੜਾ ਉਹ ਹੌਲੀ ਹੌਲੀ ਵੱਧ ਰਹੇ ਆ। ਇਸ ਟਾਈਮ ਥੋੜਾ ਸਲੋ ਡਾਊਨ ਆ, ਪਰ ਲੈਟਸ ਸੀ ਅੱਗੇ ਭਵਿੱਖ ਦੇ ਵਿੱਚ ਕੀ ਹੁੰਦਾ। ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਓਪਨ AI ਨੇ ਵੀ ਚੰਗਾ ਗਾਹ ਪਾਇਆ ਦੁਨੀਆ ਦੇ ਵਿੱਚ, ਉਸ ਤੇ ਉਹਨਾਂ ਦੇ ਆਪਣੀ ਕੰਪਨੀ ਦੇ ਵਿੱਚ ਕੀ ਗਾਹ ਪਿਆ ਹੋਇਆ ਆ, ਉਸ ਦੀ ਥੋੜੀ ਜਿਹੜੀ ਆਪਾਂ ਗੱਲ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੇਰੇ ਨਾਲ ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ ਜੀ। ਹਰਵਿੰਦਰ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ US ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤਿਆਂ ਇੱਕ ਵਾਰ ਨਿੱਘਾ ਜੀ ਆਇਆਂ ਆਖਦੇ ਹਾਂ ਸੈਕਿੰਡ ਹਾਫ ਦੇ ਵਿੱਚ ਪੰਜਾਬੀ ਟੈਕ ਟਾਕ ਪ੍ਰੋਗਰਾਮ ਦੇ ਵਿੱਚ। ਹਰਵਿੰਦਰ ਸਿੰਘ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਕਿਹਾ ਜਾਂਦਾ ਵੀ ਇਹ ਜਾਣ ਲੈਣ ਦੀ ਭਵਿੱਖ 'ਚ ਕੀ ਕਰਨਾ ਆ, ਉੱਦਾਂ ਦੀਆਂ ਰਿਕਮੈਂਡੇਸ਼ਨ ਦਿੰਦੀਆਂ ਆ। ਕੀ ਓਪਨ AI ਵਾਲਿਆਂ ਨੂੰ ਪਤਾ ਸੀ ਵੀ ਉਹਦਾ ਦੇ CEO 3 ਦਿਨਾਂ 'ਚ 3 ਜਿਹੜੇ ਉਹ ਨਵੇਂ ਆ ਜਾਣਗੇ? ਸੈਮ ਐਲਟਮੈਨ ਉਹਦਾ ਦੇ ਕੋ ਫਾਊਂਡਰ, ਉਹਨਾਂ ਨੂੰ ਕੋਈ ਕਿਆਸ ਰਹੀਆਂ ਸੀਗੀਆਂ? ਕੀ ਹੋ ਗਿਆ ਜੀ ਓਪਨ AI ਦੇ ਵਿੱਚ? ਸੋ ਇਹਨੂੰ ਸਮਝਣ ਦੇ ਲਈ ਨਾ ਕੱਲੀ ਓਪਨ AI ਆਪਾਂ ਜ਼ੂਮ ਆਊਟ ਕਰ ਲੈਂਦੇ ਸਾਰੀ ਗੱਲ, ਹੈ ਨਾ, ਤੇ ਆਪਾਂ ਬਿਜ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਜਿਹੜੀ ਹੈ ਕਾਰਪੋਰੇਟ ਕਲਚਰ ਆ, ਕਾਰਪੋਰੇਟ ਸਟਰਕਚਰ ਆ, ਕਾਰਪੋਰੇਟ ਸਟਰਕਚਰ ਇੱਕ ਕੰਟਰੀ ਦੇ ਵਾਂਗੂ ਹੀ ਕੰਮ ਕਰਦਾ। ਇੱਕ ਐਨਾਲੋਜੀ ਲੈਣ ਦਾ ਮੇਰਾ ਤਰੀਕਾ ਉਹਦਾ ਇਹ ਆ ਵੀ ਦੇਖੋ, ਜਦੋਂ ਐਪਲ ਦੀ ਅਸੀਂ ਗੱਲ ਕਰਦੇ ਨਾ, ਐਪਲ ਦੀ ਕਿੰਨੇ $1 trillion ਦਾ ਉਹਦਾ ਰੈਵਨਿਊ ਆ। ਕਦੇ ਦੁਨੀਆ ਦੇ ਮੈਜੋਰਿਟੀ ਦੇਸ਼ਾਂ ਦੇ ਵਿੱਚ ਸਿਗਨੀਫਿਕੈਂਟ ਮੈਜੋਰਿਟੀ ਦੇਸ਼ਾਂ ਤੋਂ ਉਹਨਾਂ ਦਾ ਜਿਹੜਾ ਰੈਵਨਿਊ ਆ ਉੱਪਰ ਇੱਕ ਕਾਰਪੋਰੇਸ਼ਨ ਦਾ। ਸੋ ਜਿੱਦਾਂ ਦੇਸ਼ਾਂ ਦੀ ਪੋਲੀਟਿਕਸ ਦੇ ਵਿੱਚ ਪੋਲੀਟਿਕਸ ਦੇ ਵਿੱਚ ਜੋ ਚੱਲਦਾ, ਕਾਰਪੋਰੇਸ਼ਨਸ ਦੇ ਵਿੱਚ ਵੀ ਕਾਫੀ ਹੱਦ ਤੱਕ ਸਿਮਿਲਰ ਹੀ ਇੱਕ ਪਾਵਰ ਸ਼ਫਲ ਜਿਹੜੀ ਉਹ ਰਹਿੰਦੀ ਆ। ਠੀਕ ਹੈ। ਸੋ ਕਾਰਪੋਰੇਟ ਸਟਰਕਚਰ ਨੂੰ
ਚਲਾਉਂਦੇ ਆ ਕੋਈ ਵੀ ਕੰਪਨੀ ਦਾ ਕਾਰਪੋਰੇਟ ਆ ਉਹਨੂੰ ਚਲਾਉਂਦਾ ਉਹਦਾ ਬੋਰਡ, ਬੋਰਡ ਸਹੀ ਆਫ ਹੈ। ਡਾਇਰੈਕਟਰਸ ਕਹਿੰਦੇ ਆ। CEO ਤਾਂ ਇੱਕ ਫਰੰਟ ਵਾਲਾ ਨਾਂ ਹੀ ਹੁੰਦਾ, ਤੇ ਪਰ ਉਹਨੂੰ ਜਿਹੜੇ ਬੇਸਿਕ ਆਪਰੇਸ਼ਨਸ ਹੁੰਦੇ ਆ ਆਫ ਕੋਰਸ ਵੱਡਾ ਨਾਂ ਹੁੰਦਾ, ਉਹ ਕੰਪਨੀ ਨੂੰ ਡਾਇਰੈਕਸ਼ਨ ਦੇਣੀ ਹੁੰਦੀ ਹੈ, ਪਰ ਜਿਹੜਾ ਬੋਰਡ ਆ ਉਹ ਓਨਰ ਹੁੰਦਾ ਹਨਾ, ਖਾਸ ਤੌਰ ਤੇ ਇੱਦਾਂ ਦੀ ਕੰਪਨੀਆਂ ਦੇ ਵਿੱਚ ਜਦੋਂ ਵੱਡੀਆਂ ਹੋ ਜਾਂਦੀਆਂ। ਸੋ ਸੈਮ ਐਲਟਮੈਨ ਇਸ ਲਈ ਵੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਓਪਨ AI ਦੇ ਵਿੱਚ ਚੈਟ GPT ਆਈ, ਜਿਹਨੇ ਤਰਥੱਲੀ ਮਚਾ ਦਿੱਤੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ। ਗੱਲਾਂ ਤਾਂ ਕਾਫੀ ਸਾਲਾਂ ਤੋਂ ਹੋ ਰਹੀਆਂ ਸੀ, ਦਹਾਕਿਆਂ ਤੋਂ ਹੀ ਹੋ ਰਹੀਆਂ ਸੀ, ਪਰ ਚੈਟ GPT ਨੇ ਜਿਸ ਹਿਸਾਬ ਦੇ ਨਾਲ ਤਾਂ ਪ੍ਰੋਡਕਟ ਪਰਫਾਰਮੈਂਸ ਦਿੱਤੀ ਆਪਣੀ, ਤੇ ਉਹਨੇ ਇੱਕ ਡੈਫੀਨੇਟਲੀ ਜਿਹੜਾ AI ਉਹਨੂੰ ਮੇਨ ਸਟ੍ਰੀਮ ਲੈ ਆਂਦਾ। ਉਹ ਤੋਂ ਬੈਨੀਫਿਟ ਵੀ ਹੋਇਆ। ਅੱਜ ਤੁਸੀਂ ਦੇਖ ਰਹੇ ਹੋ ਹਰ ਇੱਕ ਕੰਪਨੀ ਨੇ ਕਿਸੇ ਨਾ ਕਿਸੇ ਤਰੀਕੇ, ਉਹ ਕਹਿੰਦਾ ਸੀ AI ਬੈਂਡ ਵੈਗਨ ਦੇ ਉੱਪਰ ਜਾਣਾ ਚਾਹੁੰਦੇ ਹਾਂ। ਅਗਲੇ ਬਿਲਕੁਲ ਹਿੱਸੇ ਵਿੱਚ ਸਹੀ ਹੈ। ਅਸੀਂ ਹੂੰ WhatsApp ਜਾਂ ਮੈਟਾ ਦੀ ਵੀ ਗੱਲ ਕਰਾਂਗੇ। ਹੂੰ ਸੋ ਸੈਮ ਐਲਟਮੈਨ ਨੂੰ ਪਿਛਲੇ ਹਫਤੇ ਉਹ ਬੋਰਡ ਦੇ ਉੱਤੋਂ ਕੱਢ ਦਿੱਤਾ ਗਿਆ। ਸੈਮ ਐਲਟਮੈਨ ਇੱਕ ਵੱਡਾ ਨਾਂ AI ਦੇ ਵਿੱਚ ਜਾਣਿਆ ਜਾਂਦਾ, ਜੇ ਨੰਬਰ 1 ਵੀ ਕਹਿ ਲਈਏ ਜਾਏ ਮੇਰੇ ਅਕੋਰਡਿੰਗਲੀ, ਤੇ ਕੋਈ ਅਤਕਥਨੀ ਨਹੀਂ ਹੈ। ਔਰ ਚੈਟ GPT ਨੂੰ ਲਿਆਉਣ ਵਾਲੇ ਚ ਇਹਦਾ ਹੀ ਨਾਮ ਵੱਜਦਾ ਹੈ। ਇਹਦਾ ਹੀ ਨਾਂ ਜ਼ਿਆਦਾ ਹੂੰ ਹਨਾ। ਹੂੰ ਹੂੰ ਸੋ ਵੱਡੀ ਕੰਪਨੀ ਖਾਸ ਤੌਰ ਤੇ ਮਾਈਕਰੋਸਾਫਟ ਨੇ ਇਹਦੇ ਚ ਕਾਫੀ ਫੰਡਿੰਗ ਕੀਤੀ ਹੋਈ। ਹੂੰ ਫੰਡਿੰਗ ਚਲੋ ਇਨਡਾਇਰੈਕਟ ਫੰਡਿੰਗ ਆ। ਅਜ਼ੂਰ ਜਿਹੜਾ ਉਹਨੂੰ ਉਹਨਾਂ ਨੇ ਜਿਹੜੇ ਉਹਨਾਂ ਦੇ ਆਨਲਾਈਨ Azure, ਸਰਵਰ ਹਾਂਜੀ, ਉਹ ਸਾਰਾ ਉਹਦੇ ਕ੍ਰੈਡਿਟਸ ਉਹਨੂੰ ਦਿੱਤੇ ਹੋਏ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਕੰਪਿਊਟ ਪਾਵਰ ਹੁੰਦੀ ਹੈ, ਉਹ ਡਾਟਾ ਸੈਂਟਰ ਵਗੈਰਾ ਨੂੰ ਕਾਫੀ ਲੋੜ ਹੁੰਦੀ ਹੈ, ਉਹਦੇ ਕ੍ਰੈਡਿਟ ਉਹਨਾਂ ਦਿੱਤੇ ਹੋਏ। ਦਿੱਤੀ ਸੋ ਹੋਈ ਹੈ। ਡਾਇਰੈਕਟ ਫੰਡਿੰਗ ਨਹੀਂ ਹੈ, ਇਨਡਾਇਰੈਕਟ ਫੰਡਿੰਗ ਆ, ਪਰ ਹੂੰ ਸਿਗਨੀਫੀਕੈਂਟ ਆ, ਬਿਲੀਅਨਸ ਆਫ ਡਾਲਰਸ ਐਂਡ ਟੈਨਸ ਆਫ ਬਿਲੀਅਨਸ ਆਫ ਡਾਲਰਸ। ਸੋ ਬੋਰਡ ਦੇ ਨਾਲ ਕਨਫਲਿਕਟ ਹੋ ਗਿਆ ਪਿਛਲੇ ਹਫਤੇ। ਐਕਚੁਅਲੀ ਕਨਫਲਿਕਟ ਤਾਂ ਬੜੇ ਚਿਰ ਤੋਂ ਚੱਲਦਾ, ਜੋ ਮਾਰਕੀਟ ਵਿੱਚ ਰਿਪੋਰਟਸ ਅਵੇਲੇਬਲ ਆ, ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਬੋਰਡ ਨੇ ਜਿਹੜੇ ਜਸਟੀਫਿਕੇਸ਼ਨ ਦਿੱਤੀ ਉਹ ਹੈ ਕਿ ਸਾਨੂੰ ਟਰਸਟ ਨਹੀਂ ਹੈਗਾ ਇਹਦੇ ਉੱਪਰ। ਕੌਨਫਲਿਕਟ ਦਾ ਥੋੜਾ ਆਪਾਂ ਟੱਚ ਕਰ ਸਕਦੇ, ਕਾਹਦਾ ਕੌਨਫਲਿਕਟ ਆ ਬੋਰਡ ਦਾ ਤੇ ਇਹਨਾਂ ਦਾ? ਹਾਂਜੀ, ਸੋ ਬੋਰਡ ਵਾਲੇ ਇਹ ਕਹਿੰਦੇ ਆ ਕਿ ਜਿਹੜੀ ਜਾਣਕਾਰੀ ਇਹਨੇ ਸਾਨੂੰ ਦਿੱਤੀ ਹੈ ਨਾ, ਇੱਕ ਸੌਫਟ ਤਰੀਕਾ ਹੁੰਦਾ ਕਹਿਣ ਦਾ, ਵੀ ਜਾਣਕਾਰੀ ਇਹਨੂੰ ਜਿਹੜੀ ਇਹਨੇ ਸਾਨੂੰ ਦਿੰਦਾ ਓਵਰ ਦਾ ਪੀਰੀਅਡ ਆਫ ਟਾਈਮ, ਉਹਨੂੰ ਤੁਸੀਂ ਟਰਸਟ ਨਹੀਂ ਕਰ ਸਕਦੇ, ਹੈ ਨਾ, ਉਹ ਟਰਸਟੇਬਲ ਨਹੀਂ ਹੈ। ਸੋ ਮੋਟੇ ਤੌਰ ਤੇ ਉਹਨੂੰ ਪੇਂਡੂ ਸਿੱਧੇ ਪੱਧਰੀ ਪੰਜਾਬੀ ਵਿੱਚ ਕਹਿ ਲਈ ਕਿ ਉਹਨੇ ਸਾਡੇ ਨਾਲ ਝੂਠ ਬੋਲਿਆ। ਠੱਗ ਲਿਆ ਸੋ ਸਾਨੂੰ। ਇੱਕ ਮੈਂ ਓਵਰ ਦਾ ਪੀਰੀਅਡ ਆਫ ਟਾਈਮ ਕਾਰਪੋਰੇਸ਼ਨ ਦੇ ਵਿੱਚ ਇਹ ਵੇਖਿਆ ਕਿ ਤਿੱਖੇ ਅੱਖਰ ਜਿਹੜੇ ਆ ਵਰਤਦੇ ਘੱਟ ਆ, ਗੋਲ ਮੋਲ ਜਿਹੀਆਂ ਗੱਲਾਂ ਹੁੰਦੀਆਂ, ਪਰ ਯੂ ਹੈਵ ਟੂ ਡਿਗ ਡਾਊਨ ਕਿ ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ। ਸੋ ਕਹਿੰਦੇ ਸਾਨੂੰ ਟਰਸਟ ਨਹੀਂ ਹੈਗਾ ਸੈਮ ਐਲਟਮੈਨ ਦੇ ਉੱਤੇ, ਜਿਹੜੇ ਬੋਰਡ ਆਫ ਡਾਇਰੈਕਟਰ, ਮੈਜੋਰਿਟੀ ਆਫ ਬੋਰਡ ਆਫ ਡਾਇਰੈਕਟਰਸ, ਕਿ ਇਹ ਕੰਪਨੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੀਡ ਕਰ ਸਕੇਗਾ। ਸੋ ਇਹ ਕਨਫਲਿਕਟ ਕਰਕੇ ਉਹਨਾਂ ਕੱਢ ਦਿੱਤਾ ਹੈ ਨਾ। ਇਹ ਤਾਂ ਚਲੋ ਉੱਪਰ ਵਾਲੀ ਚੀਜ਼ਾਂ ਹੋ ਗਈਆਂ, ਪਰ ਵਿੱਚ ਜਿਹੜੀ ਗੱਲਬਾਤ ਇਹ ਚੱਲ ਰਹੀ ਹੈ ਕਿ ਜਿਹੜੀ ਕੁਛ ਬੋਰਡ ਆਫ ਡਾਇਰੈਕਟਰਸ ਆ, ਉਹਨਾਂ ਨੇ ਪਾਵਰ ਜਿਹਨੂੰ ਕਹਿੰਦੇ ਕਿ ਕੁਸ਼ਤੀ ਜਿਹੜੀ ਆ ਉਹ ਚੱਲਦੀ ਪਈ ਸੀ। ਸੋ ਜਿਹੜੀ ਉਹ ਇਹਦੇ ਖਿਲਾਫ ਰਹੀ, ਭਾਵੇਂ ਕਿ ਇਨਵੈਸਟਰਸ ਵੀ ਜਿਹੜੇ ਆ, ਖਾਸ ਤੌਰ ਤੇ ਮਾਈਕਰੋਸਾਫਟ ਜਾਂ ਹੋਰ ਨਾ, ਕਿਉਂਕਿ ਸੈਮ ਐਲਟਮੈਨ ਦਾ ਵੱਡਾ ਨਾਮ ਆ, ਉਹ ਚਾਹੁੰਦੇ ਸੀ ਕਿ ਇਹ ਬੋਰਡ CEO ਰਹੇ, ਪਰ ਬੋਰਡ ਨੇ ਉਹਨੂੰ ਰਿਜੈਕਟ ਕਰ ਦਿੱਤਾ। ਕਈ ਤਰ੍ਹਾਂ ਦੀ ਕਿਆਸ ਰਹੀਆਂ ਲੱਗੀਆਂ ਕਿ ਦੁਬਾਰਾ CEO ਬਣ ਜਾਏਗਾ ਜਾਂ ਨਹੀਂ, ਕਿੱਦਾਂ ਨਹੀਂ, ਤੇ ਬੋਰਡ ਨੇ ਦੂਸਰੀ ਵਾਰ ਰਿਜੈਕਟ ਕਰ ਦਿੱਤਾ। ਫਿਰ CEOs ਦੀ ਬਦਲੀ ਚੱਲਦੀ ਪਈ ਆ, ਤੇ ਅੱਜ ਸਵੇਰੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਜਿਹੜੇ ਇੱਥੋਂ ਤੱਕ ਮਾਈਕਰੋਸਾਫਟ ਵਰਗੇ ਨੇ ਕਹਿ ਦਿੱਤਾ ਕਿ ਜੇ ਤੁਸੀਂ ਇਹਨੂੰ ਬੋਰਡ ਨੂੰ ਕੱਢ ਦਿੰਦੇ ਤੇ ਅਸੀਂ ਤੁਹਾਡਾ ਕੰਪੀਟੀਟਰ ਖੜਾ ਕਰਾਂਗੇ ਵਿਦ ਹੈਲਪ ਐਂਡ ਸਪੋਰਟ ਆਫ ਐਲਟਮੈਨ ਇੱਕ ਨਵੀਂ ਕੰਪਨੀ ਬਣਾਓ ਜਿਹਨੂੰ ਅਸੀਂ ਫੰਡ ਕਰਾਂਗੇ, ਜਿਹੜਾ ਚੈਟ GPT ਦਾ ਕੰਪੀਟੀਟਰ ਹੋਊਗਾ। ਠੀਕ ਆ। ਸੋ ਐਜ਼ ਆਫ ਜਿਹੜੀ ਮਾਰਨਿੰਗ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਕਿ ਜਿਹੜੀਆਂ ਮਾਈਕਰੋਸਾਫਟ ਆ ਸੈਮ ਐਲਟਮੈਨ ਨੂੰ ਹਾਇਰ ਕਰ ਲਏਗੀ। ਸੋ ਮਾਈਕਰੋਸਾਫਟ ਨੇ ਇਨਫੈਕਟ ਕਾਈਂਡ ਆਫ ਕਰੀ ਲਿਆ ਆ, ਜਿੱਦਾਂ ਕਹਿ ਲਓ ਵੀ ਜਿਹੜੇ ਲੇਟੈਸਟ ਬਿਆਨ ਜਿਹੜਾ ਮਾਈਕਰੋਸਾਫਟ ਦੇ CEO ਸਤਿਆ ਨਡੇਲਾ ਦਾ, ਕਹਿੰਦੇ ਵੀ ਅਸੀਂ ਲੁਕਿੰਗ ਫਾਰਵਰਡ ਟੂ ਗੈਟਿੰਗ ਟੂ ਨੋ ਐਮਟ ਸ਼ੀਅਰ, ਤੇ ਹੋਰ ਜਿਹੜੀ ਆ ਇਹ ਸਾਬਕਾ CEO ਹੈਗਾ ਆ ਐਮਾਜ਼ੋਨ ਦੀ ਸਟ੍ਰੀਮਿੰਗ ਸਰਵਿਸ ਟਵਿਚ ਦਾ, ਇਹ ਓਪਨ AI ਨੂੰ ਵੀ ਕਰ ਰਿਹਾ ਇੰਟਰਮ CEO ਵਾ। ਮੀਰਾ ਮੁਰਾਤੀ ਉਸਨੂੰ ਪਹਿਲੋਂ ਲਾਇਆ ਸੀ ਇੰਟਰਮ CEO ਆਲਟਮੈਨ ਦੇ ਜਾਣ ਤੋਂ ਬਾਅਦ ਚ। ਸੋ ਤੀਜਾ CEO ਓਪਨ AI ਨੂੰ ਇਸ ਟਾਈਮ ਆ ਚੁੱਕੇ ਆ। ਸੋ ਉੱਥੇ ਕੀ ਹੁੰਦਾ ਆ, ਸੋ ਨਾਲ ਦੇ ਨਾਲ ਜਿਹੜੇ ਗ੍ਰੈਗ ਬਰੌਕਮੈਨ ਆ, ਜਿਹੜੇ ਫਾਊਂਡਰ ਆ OI ਦੇ ਕੋ-ਫਾਊਂਡਰ ਆ, ਉਹਨਾਂ ਨੇ ਵੀ ਸੈਮ ਐਲਟਮੈਨ ਨੂੰ ਕੱਢਣ ਤੋਂ ਬਾਅਦ ਅਸਤੀਫਾ ਜਿਹੜਾ ਉਹ ਦੇ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ 700 ਜਣਾ ਆ ਓਪਨ AI 'ਚ ਕੰਮ ਕਰਦਾ, ਜਿਨ੍ਹਾਂ ਚੋਂ ਆਈ ਥਿੰਕ 400-500 ਇੰਪਲਾਈਜ਼ ਉਹਨਾਂ ਨੇ ਚਿੱਠੀ ਲਿਖੀ ਆ ਵੀ ਜੇ ਤੁਸੀਂ ਵਾਪਸ ਇਹਨੂੰ ਨਹੀਂ ਲਿਆਂਦਾ ਤਾਂ ਭਾਈ ਅਸੀਂ ਵੀ ਜਿਹੜਾ ਉਹ ਛੱਡ ਜਾਣਾ ਆ। ਸੋ ਕੀ ਓਪਨ AI ਦਾ ਭਵਿੱਖ ਹੁਣ ਖਤਰੇ ਦੇ ਵਿੱਚ ਆ? ਹਰਵਿੰਦਰ, ਕੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਦਾ ਸਟਾਫ ਜਿਹੜਾ ਉਹ ਥ੍ਰੈਟ ਕਰ ਰਿਹਾ ਕੁਇਟ ਕਰਨ ਨੂੰ, ਵੀ ਭਾਈ ਬੋਰਡ ਰਿਜ਼ਾਈਨ ਕਰੇ ਸਾਰੇ ਦਾ ਸਾਰਾ,
ਨਹੀਂ ਤਾਂ ਅਸੀਂ ਛੱਡ ਕੇ ਜਾ ਰਹੇ। ਕੀ ਹੋਣ ਜਾ ਰਿਹਾ ਉੱਥੇ ਇਸ ਟਾਈਮ? ਐਕਚੁਅਲ 'ਚ ਕੀ ਹੋਣਾ ਇਹਦਾ ਫਿਊਚਰ ਜੀ ਪਤਾ, ਪਰ ਡੈਫੀਨੇਟਲੀ ਦੇਖੋ ਇੱਕ ਵੱਡਾ ਨਾਂ ਸੈਮ ਐਲਟਮੈਨ ਦਾ, ਹੈ ਨਾ, ਤੇ ਕੋਈ ਦੂਸਰੇ ਕੋ-ਫਾਊਂਡਰ ਦੀ ਵੀ ਤੁਸੀਂ ਗੱਲ ਕੀਤੀ। ਤੇ ਮੈਜੋਰਿਟੀ ਆਫ ਇੰਪਲੋਈਜ਼ ਕਹਿੰਦੇ ਕਿ ਅਸੀਂ ਛੱਡ ਕੇ ਚਲੇ ਜਾਣਾ, ਤਾਂ ਡੈਫੀਨੇਟਲੀ ਜਦੋਂ ਟੈਲੈਂਟਡ ਰਿਸੋਰਸਿਸ ਆ ਉਹ ਕਿਸੇ ਕੰਪਨੀ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਆ, ਤੇ ਇਹਦਾ ਭਵਿੱਖ ਤਾਂ ਵਾਕਈ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਹੀ ਆ। ਪਰ ਇਹ ਜਿਹੜੀ ਜਿੱਦਾਂ ਪੋਲੀਟੀਕਲ ਨੂਰਾ ਕੁਸ਼ਤੀ ਹੁੰਦੀ, ਕੋਈ ਪਤਾ ਨਹੀਂ ਹੁੰਦਾ ਕਿਹੜੇ ਪਾਸੇ ਨੂੰ ਤੁਰ ਜਾਣੀ ਆ, ਇਹਦੇ ਵਿੱਚ ਵੀ ਸਾਨੂੰ ਕੋਈ ਪਤਾ ਨਹੀਂ। ਮੈਂ ਨਾ ਇੱਕ ਐਗਜ਼ਾਮਪਲ ਦਿੰਦਾ, ਕਈ ਵਾਰ ਨਾ ਮੀਡੀਆ ਵਿੱਚ ਹਾਈਪ ਵੀ ਚੀਜ਼ਾਂ ਦੀ ਬਹੁਤ ਵੱਧ ਜਾਂਦੀ ਹੈ, ਤੇ ਮੈਨੂੰ ਇਹ ਲੱਗਦਾ ਕਿ ਇਹਨੂੰ ਕਿਉਂ ਆਪਾਂ ਗ੍ਰੇਨ ਆਫ ਸਾਲਟ ਲੈਣਾ ਚਾਹੀਦਾ। ਟਵਿੱਟਰ ਤੇ ਕਿੰਨੇ ਜ਼ਿਆਦਾ ਇੰਪਲੋਈਜ਼ ਆਪਣੇ ਕੱਢੇ ਬਾਹਰ, ਹਨਾ, ਆਪਾਂ ਐਗਜ਼ਾਮਪਲ ਲੈ ਲੈਂਦੇ ਤੇ ਪੈਰਲਲ ਜੀ, ਵੀ ਬਹੁਤ ਜ਼ਿਆਦਾ ਇੰਪਲੋਈਜ਼, ਕੁਛ ਕਹਿੰਦੇ ਕਿ ਮੋਰ ਦੈਨ 50% 60% ਜਿਹੜੇ ਇੰਪਲਾਈ ਉਹਨੇ ਲੇ ਆਫ ਕਰ ਦਿੱਤੇ, ਕਹਿੰਦੇ ਵੀ ਹੁਣ ਨਹੀਂ ਟਵਿੱਟਰ ਚੱਲਦਾ। ਟਵਿੱਟਰ ਤਾਂ ਅੱਜ ਵੀ ਉੱਥੇ ਖੜਾ। ਸੋ ਫਿਊਚਰ ਕੀ ਹੋਣਾ ਇਹ ਤਾਂ ਰੱਬ ਜਾਣਦਾ, ਪਰ ਇਹ ਡੈਫੀਨੇਟਲੀ ਇਹ ਗੱਲ ਪੱਕੀ ਆ ਵੀ ਇਹਦੇ ਨਾਲ ਇਹਨਾਂ ਨੂੰ ਫਰਕ ਬਹੁਤ ਪਊਗਾ। ਅੱਜ ਨਡੇਲਾ ਹੋਣਾ ਨੇ ਅਨਾਊਂਸ ਕਰਤਾ ਆ ਵੀ ਭਾਈ ਉਹ ਮਾਈਕਰੋਸਾਫਟ ਨੂੰ ਜੁਆਇਨ ਉਹਨਾਂ ਨੇ ਕਰ ਲਿਆ, ਗ੍ਰੈਗ ਬਰੋਕਮੈਨ ਦੇ ਜਿਹੜਾ ਉਹ ਨਾਲ ਆ ਸੈਮ ਐਲਟਮੈਨ ਦੇ ਨਾਲ। ਸੋ ਇਹ ਨਵਾਂ ਲੇਟੈਸਟ ਟਵਿਸਟ ਜਿਹੜਾ ਇਸ ਦੇ ਵਿੱਚ ਆ ਚੁੱਕਾ ਆ। ਵਾਸ਼ਿੰਗਟਨ ਪੋਸਟ ਲਿਖਦਾ ਵੀ ਮਾਈਕਰੋਸਾਫਟ ਪੁਲਡ ਆਫ ਏ ਕੂਪ ਬਾਈ ਹਾਇਰਿੰਗ ਸੈਮ ਐਲਟਮੈਨ। ਜਿਹੜੇ ਐਨਾਲਿਸਟ ਆ ਉਹ ਦੇਖ ਰਹੇ ਆ, ਲੱਗਦਾ ਵੀ ਮਾਈਕਰੋਸਾਫਟ ਦੀ ਜਿਹੜੀ ਇਨਵੈਸਟਮੈਂਟ ਉਹ ਕੰਮ ਕਰ ਗਈ ਹੈ, ਉਹਨਾਂ ਦਾ ਹੀ ਬੰਦਾ ਛੱਡਿਆ ਸੀਗਾ। ਜਿੱਦਾਂ ਅਕਸਰ ਆਪਣੇ ਦੀ ਗੱਲਾਂ ਚੱਲਦੀਆਂ, ਭਾਈ ਇਹਨਾਂ ਦਾ ਏਜੰਟ ਸੀ, ਉਹਨਾਂ ਦਾ ਏਜੰਟ ਸੀ, ਇਹ ਸੈਮ ਐਲਟਮੈਨ ਇਹਨਾਂ ਦਾ ਏਜੰਟ ਤਾਂ ਨਹੀਂ ਨਿਕਲਿਆ ਕਿਤੇ ਭਾਈ, ਵੈਂਚੁਅਲੀ ਸਾਰਾ ਕੁਝ ਕਰਕੇ ਉੱਧਰ ਆ ਗਿਆ। ਸੋ ਏਜੰਟ ਨਹੀਂ, ਵੀ ਟੈਕਨੀਕਲ ਆਫ ਕੋਰਸ ਉਹ ਟੈਕਨੀਕਲ ਕੈਪੇਬਿਲਿਟੀ ਉਸ ਬੰਦੇ ਦੀ ਹੈਗੀ ਆ, ਤਾਂ ਹੀ ਉਹ ਆਈ ਥਿੰਕ ਤਾਂ ਹੀ ਜਿਹੜੇ ਇੰਪਲਾਈ ਆ ਉਹ ਉਹਦੀ ਲੀਡਰਸ਼ਿਪ ਹੇਠਾਂ ਕੰਮ ਕਰਨਾ ਚਾਹੁੰਦੇ ਆ, ਉਹਦੇ 'ਚ ਕੋਈ ਦੋ ਰਾਵਾਂ ਨਹੀਂ। ਦੂਸਰੀ ਚੀਜ਼ ਇਹ ਹੈ ਕਿ ਜਦੋਂ ਕਿਸੇ ਬੰਦੇ ਦਾ ਵੱਡਾ ਨਾਂ ਹੁੰਦਾ, ਇਟਸ ਨਾਟ ਅਬਾਊਟ ਪਿਓਰਲੀ ਟੈਕਨੀਕਲ ਕੈਪੇਬਿਲਿਟੀ ਕਿੱਦਾਂ ਜਾਂ ਕਿੱਦਾਂ ਨਹੀਂ ਆ, ਪਰ ਇਨਵੈਸਟਰਸ ਆ ਜੋ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ, ਇਟਸ ਆਲ ਅਬਾਊਟ ਮਨੀ। ਇਨਵੈਸਟਰਸ ਉਹਦੇ ਉੱਤੇ ਬੈਟ ਕਰਨਾ ਚਾਹੁੰਦੇ ਆ, ਖਾਸ ਤੌਰ ਤੇ ਜੇ ਬੰਦੇ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੋਏ, ਹੈ ਨਾ, ਤੇ ਸ਼ਰਤਾਂ ਤਾਂ ਉਸੇ ਘੋੜੇ ਤੇ ਲੱਗਦੀਆਂ ਨੇ ਜਿੱਦਾਂ ਜਿਹਨੇ ਇੱਕ ਦੋ ਰੇਸਾਂ ਪਹਿਲਾਂ ਜਿੱਤੀਆਂ ਹੋਣ। ਸੋ ਇਹੀ ਕੰਮ ਇੱਥੇ ਚੱਲ ਰਿਹਾ। ਸੋ ਮਾਈਕਰੋਸਾਫਟ ਤੇ ਪੱਕੀ ਬੈਟ ਲਾ ਰਹੀ ਆ ਵੀ ਜੇ ਓਪਨ AI ਨਹੀਂ ਤੇ ਇਹ ਹੋਰ ਵੀ ਕੁਛ ਏਦਾਂ ਦਾ ਖੜਾ ਕਰ ਰਹੇ ਆ, ਕਰ ਦਊਗਾ ਜਦੋਂ ਸਾਨੂੰ ਫਿਊਚਰ ਦੇ ਵਿੱਚ ਬੈਨੀਫਿਟ ਆਊਗਾ। ਸੋ ਓਬਵੀਅਸਲੀ ਚਲੋ ਓਪਨ AI ਨੇ ਇੱਕ ਆਪਣਾ ਵੱਖਰਾ ਰਾਹ ਜਿਹੜਾ ਆ ਉਹ ਬਣਾ ਲਿਆ ਆ। ਸੈਮ ਐਲਟਮੈਨ ਉੱਥੇ ਰਹਿੰਦਾ ਆ ਨਹੀਂ ਰਹਿੰਦਾ ਆ, ਜਾਂ ਓਵਰਆਲ ਆਪਾਂ AI ਦੀ ਗੱਲ ਕਰੀਏ, ਉਹਨੇ ਹੌਲੀ ਹੌਲੀ ਜਿਹੜਾ ਉਹ ਅੱਗੇ ਵੱਧਦਾ ਜਾਣਾ। ਸੈਮ ਐਲਟਮੈਨ ਉਹੀ ਸੀ ਜਿਹੜਾ ਕਹਿੰਦਾ ਸੀਗਾ ਵੀ ਸਾਨੂੰ ਰੈਗੂਲੇਟ ਤੁਹਾਨੂੰ ਕਰਨਾ ਚਾਹੀਦਾ। ਹਾਂਜੀ ਬਿਲਕੁਲ, ਰੈਗੂਲੇਸ਼ਨ ਉੱਤੇ ਵੀ ਆਪਾਂ ਇੱਕ ਡੈਡੀਕੇਟਿਡ ਟਾਕ ਸ਼ੋ ਕੀਤਾ, ਸਾਰਿਆਂ ਨੂੰ ਸੁਣਨਾ ਚਾਹੀਦਾ। ਪਰ ਜਿੱਦਾਂ ਆਪਾਂ ਪਹਿਲੇ ਗੱਲ ਕੀਤੀ ਨਾ ਕਿ ਇਹ ਜਿਹੜੀ ਰੈਗੂਲੇਸ਼ਨ ਆ, ਕੌਣ ਕਹਿੰਦਾ ਵੀ ਤੁਸੀਂ ਮੈਨੂੰ ਰੈਗੂਲੇਟ ਕਰੋ, ਇਹ ਜਿਹੜਾ ਬਿਆਨ ਹੈ ਬੜਾ ਪੋਲੀਟੀਕਲ ਜਿਹਾ ਤੇ ਬਿਜ਼ਨਸ ਵਾਲਾ ਪਲਾਨ ਸੀ ਕਿ ਬਹੁਤਾ ਜਾਂਦਾ ਵੇਖੀਏ ਥੋੜਾ ਦੀਏ ਵੰਡ, ਉਸ ਹਿਸਾਬ ਦੇ ਨਾਲ ਸੀ। ਸੋ ਇਹਨੂੰ ਇਸ ਹਿਸਾਬ ਦੇ ਨਾਲ ਹੀ ਦੇਖਣਾ ਚਾਹੀਦਾ। ਸੋ ਕੀ ਭਵਿੱਖ ਆ ਤੁਹਾਨੂੰ ਲੱਗਦਾ ਆ AI ਦੀ ਦੁਨੀਆ ਦੇ ਵਿੱਚ, ਇਸ ਹਲਚਲ ਤੋਂ ਬਾਅਦ ਦੇ ਵਿੱਚ AI ਜਿਸ ਰਫਤਾਰ ਦੇ ਨਾਲ ਅੱਗੇ ਵੱਧ ਰਹੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਵੱਧ ਰਹੀ ਆ, ਉਹ ਤੁਹਾਨੂੰ ਕੀ ਲੱਗਦਾ ਕੁਛ ਉੱਤੇ ਕੋਈ ਫਰਕ ਪਊਗਾ? ਨਹੀਂ ਜੀ, ਮੈਨੂੰ ਪਰਸਨਲੀ ਲੱਗਦਾ ਨਹੀਂ ਇਹਦਾ ਕੋਈ ਫਰਕ ਪਊਗਾ, ਕਿਉਂਕਿ ਇਹਦੇ ਵਿੱਚ ਆਪਾਂ ਦੂਸਰੀ ਗੱਲ ਦੇ ਉੱਤੇ ਆ ਜਾਂਦੇ, ਐਗਜ਼ਾਮਪਲ ਲੈ ਲੈਂਦੇ ਕਿ ਨਾਟ ਓਨਲੀ ਓਪਨ AI ਤੇ ਚਲੋ ਇੱਕ ਕੰਪਨੀ ਆ, ਇਸ ਟਾਈਮ ਤੇ ਹਜ਼ਾਰਾਂ ਕੰਪਨੀ ਜਿਹੜੀ ਉਹਨਾਂ ਦੇ ਉੱਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਦੀ ਰਿਸਰਚ ਚੱਲ ਰਹੀ ਆ। ਜੇ ਮੈਂ ਹਜ਼ਾਰਾਂ ਕੰਪਨੀ ਵੀ ਨਾ ਕਰਾਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਟੈਕ ਦੀ ਜਿਹੜੀ ਕੰਪਨੀ ਆ ਜਿਹਦਾ ਨਾਮ ਆ ਜਾਂ ਜਿਹਨੇ ਇਨੋਵੇਟਿਵ ਟੈਕ ਕਰ ਰਹੀ ਹੋ, ਆਰਟੀਫਿਸ਼ੀਅਲ ਸ਼ਾਇਦ ਹੀ ਕੋਈ ਕੰਪਨੀ ਹੋ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਫੰਡਿੰਗ ਨਾ ਕਰ ਰਹੀ ਹੋਵੇ, ਹਨਾ। ਸੋ ਇਹ ਤੇ ਚੱਲਦੀ ਰਹਿਣੀ ਆ, ਇਹਦਾ ਹੁਣ ਇਹ ਪਿੱਛੇ ਮੁੜਨ ਵਾਲਾ ਕੰਮ ਨਹੀਂ ਹੈਗਾ, ਹਨਾ। ਕਿਉਂਕਿ ਉਹਦਾ ਬਿਜ਼ਨਸ ਬੈਨੀਫਿਟ ਬਹੁਤ ਆ। ਜਦੋਂ ਹਿਊਮਨਸ ਨੂੰ ਰਿਪਲੇਸ ਕਰਨਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਰਨਾ, ਤੇ ਹਿਊਮਨ ਹੀ ਸਭ ਤੋਂ ਵੱਡੀ ਜਿਹੜੀ ਕਿਸੇ ਕੰਪਨੀ ਦੀ ਕਾਸਟ ਹੁੰਦੀ ਆ, ਤੇ ਕਾਸਟ ਰਿਡਕਸ਼ਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਤ ਕੇ, ਸੌਫਟਵੇਅਰ ਨੂੰ ਵਰਤ ਕੇ ਜੇ ਤੁਸੀਂ ਇਹਨੂੰ ਘਟਾ ਸਕਦੇ ਹੋ ਤਾਂ ਕਿਉਂ ਨਹੀਂ ਲੋਕੀ ਇਸ ਪਾਸੇ ਨੂੰ, ਜਾਂ ਕਿਉਂ ਨਹੀਂ ਕੰਪਨੀਆਂ ਜਿਹੜੀਆਂ ਇਸ ਪਾਸੇ ਨੂੰ ਜਾਣਗੀਆਂ। ਸੋ ਇਹ ਤਾਂ ਕੰਮ ਚੱਲਦਾ ਹੀ ਰਹਿਣਾ ਵਾ, ਭਾਵੇਂ ਸੈਮ ਐਲਟਮੈਨ ਅੱਜ ਹੋਏ ਵੀ, ਭਾਵੇਂ ਸੀਨ ਦੇ ਵਿੱਚੋਂ ਬਿਲਕੁਲ ਹੀ ਗਾਇਬ ਹੋ ਜਾਏ, ਇਹ ਚੱਲੀ ਜਾਣਾ। ਇਹ ਮੈਟਰ ਨਹੀਂ ਕਰਦਾ। AI ਨੇ ਆਪਣਾ ਰਾਹ ਬਣਾ ਲਿਆ, ਥਾਂ ਬਣਾ ਲਈ, ਉਹਨੇ ਰਹਿਣਾ ਹੀ ਰਹਿਣਾ ਆ, ਉਹ ਜਿਹੜਾ ਨਹੀਂ ਹੈਗਾ। ਸੋ AI ਦੀ ਗੱਲ ਕਰਦੇ ਜਾਈਏ, WhatsApp ਆਪਣੇ ਕਮਿਊਨਿਟੀ ਬਹੁਤ ਵੱਡੀ, ਵੈਰੀ ਹੈਵੀ ਯੂਜ਼ਰ ਆ WhatsApp ਦੀ, ਉਹਦੀ ਤੇ AI ਦੀ ਇੰਟੀਗ੍ਰੇਸ਼ਨ ਹੋ ਰਹੀ ਹੈ। ਕੀ ਹੈ ਜੀ ਚੱਕਰ, ਕੀ ਹੋਣ ਜਾ ਰਿਹਾ WhatsApp ਦੇ ਵਿੱਚ AI ਦੇ ਨਾਲ ਸੰਬੰਧਿਤ? ਹਾਂਜੀ, ਸੋ ਸਤੰਬਰ ਦੇ ਵਿੱਚ ਰਾਜਕਰਨ ਮੈਟਾ ਜਿਹੜੀ ਪੇਰੈਂਟ ਕੰਪਨੀ ਹੈ WhatsApp ਦੀ, Facebook ਦੀ, Instagram ਦੀ,
ਤੇ ਉਹਨਾਂ ਇਹ ਕਿਹਾ ਸੀ ਕਿ ਆਪਾਂ AI ਫੀਚਰ ਐਕਸਪੀਰੀਅੰਸ ਜਿਹੜੇ ਆਪਣੀ ਐਪਸ ਤੇ ਡਿਵਾਈਸਿਸ ਵਿੱਚ ਲਾਂਚ ਕਰਨੇ ਹੌਲੀ-ਹੌਲੀ ਸ਼ੁਰੂ ਕਰ ਦੇਣੇ ਆ। ਸਹੀ ਹੈ। ਸੋ ਉਹਦੇ ਵਿੱਚ ਉਹਨਾਂ ਦੀ ਜਿੰਨੀਆਂ ਐਪਸ ਆ ਉਹਦੇ ਵਿੱਚ ਉਹਨਾਂ ਹੌਲੀ-ਹੌਲੀ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਪਿੱਛੇ ਜਿਹੜੀ ਜਿਨ੍ਹਾਂ ਨੇ ਅਪਡੇਟ ਕੀਤਾ ਹੋ WhatsApp ਉਹਨਾਂ ਦੇਖਿਆ ਹੋਣਾ ਕਿ ਜਿਹੜੇ ਕਾਫੀ ਮੈਂ ਕੁਛ ਇਹਦੇ ਵਿੱਚੋਂ ਤੁਹਾਨੂੰ ਲੈ ਕੇ ਦੱਸ ਦਿੰਦਾ ਮੈਂ ਕਿਉਂਕਿ ਫੀਚਰ ਆਪ ਵੀ ਯੂਜ਼ ਕੀਤੇ ਆ। ਜਦੋਂ ਤੁਸੀਂ WhatsApp ਦੇ ਉੱਤੇ ਜਾਂਦੇ ਹੋ ਤੇ WhatsApp ਦੇ ਉੱਤੇ ਤੁਸੀਂ ਨਿਊ ਕਲਿੱਕ ਕਰਦੇ ਹੋ ਤੇ ਉਹਦੇ ਵਿੱਚ ਨਾ ਇੱਕ ਆਪਸ਼ਨ ਜਿੱਥੇ ਨਿਊ ਗਰੁੱਪ ਬਣਾਉਣ ਦੀ, ਨਿਊ ਕੰਟੈਕਟ, ਨਿਊ ਬ੍ਰੌਡਕਾਸਟਿੰਗ ਵਗੈਰਾ ਕਰਨ ਦੀ, ਨਿਊ ਕਮਿਊਨਿਟੀ ਬਣਾਉਣ ਦੀ ਆਪਸ਼ਨ ਆਉਂਦੀ ਸੀ ਤੇ ਉੱਥੇ ਹੁਣ ਇੱਕ ਨਿਊ AI ਚੈਟ ਦੀ ਵੀ ਆਪਸ਼ਨ ਆ ਗਈ ਹੈ। ਠੀਕ ਹੈ ਜੀ। ਸੋ ਜਦੋਂ ਤੁਸੀਂ ਇਹਨੂੰ ਕਲਿੱਕ ਕਰਦੇ ਹੋ ਉਹਦੇ ਵਿੱਚ ਕਹਿੰਦੇ ਨਿਊ AI ਚੈਟ ਤੇ ਉਹ ਤੁਸੀਂ ਦੇਖੋ ਇੱਥੇ ਆਪਾਂ ਦੇਖ ਸਕਦੇ ਹਾਂ ਰਾਈਟ। ਹਾਂਜੀ, ਥੈਂਕ ਯੂ। ਸੋ ਨਿਊ AI ਚੈਟ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਰਾਜਕਰਨ ਤੇ ਉਹਦੇ ਵਿੱਚ ਤੁਹਾਡੇ ਕੋਲ ਮਲਟੀਪਲ ਆਪਸ਼ਨ ਆ ਜਾਣਗੀਆਂ ਹਨਾ ਕਿ ਤੁਸੀਂ ਕਿੱਦਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਤੋਂ ਲੈਣੀ ਚਾਹੁੰਦੇ ਹੋ ਹੈਨਾ। ਸੋ ਇਹਦੇ ਵਿੱਚ ਇਹ ਆ ਕਿ ਕੁਛ ਉਹਨਾਂ ਜਿਹੜੇ ਆ ਉਹ ਸਾਹਮਣੇ ਲੈ ਕੇ ਆਉਂਦੇ ਆ। ਤੁਸੀਂ ਹੈਲਥ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ, ਤੁਸੀਂ ਟਰੈਵਲ ਪਲਾਨ ਆਪਣਾ ਕੁਛ ਕਰਨਾ ਚਾਹੁੰਦੇ ਹੋ ਹੈਨਾ, ਤੁਸੀਂ ਸਪੋਰਟਸ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਤੁਸੀਂ ਆਪਣੀ ਮੈਂਟਲ ਹੈਲਥ ਬਾਰੇ, ਤੁਸੀਂ ਕੈਰੀਅਰ ਕੋਚਿੰਗ ਲੈਣੀ ਹੋਏ, ਫਿਟਨੈਸ ਦੇ ਰਿਲੇਟਡ ਕੋਈ ਕੰਮ ਕਰਨਾ ਹੋਏ ਹੈਨਾ, ਸਟੋਰੀਜ਼ ਪੜ੍ਹਨੀਆਂ ਹੋਣ, ਤੁਹਾਨੂੰ ਕੁਛ ਸਮਰਾਈਜ਼ ਕਰਕੇ ਕੋਈ ਚੀਜ਼ ਚਾਹੀਦੀ ਹੋਵੇ ਹੈਨਾ, ਉਸ ਤੋਂ ਬਾਅਦ ਤੁਸੀਂ ਕਿਸੇ ਦਾ ਓਪੀਨੀਅਨ ਲੈਣਾ ਹੋਏ ਕਿਸੇ ਚੀਜ਼ ਪ੍ਰਤੀ ਹੈਨਾ, ਤੁਸੀਂ ਘਰ ਦਾ ਕੋਈ ਕੰਮ ਕਰਨਾ DIY। ਸੋ ਆਪਾਂ ਕਹਿ ਸਕਦੇ ਵੀ ਬਿਲਟ ਇਨ ਚੈਟ GPT ਇਹਦੇ ਵਿੱਚ ਬਿਲਟ ਇਨ ਚੈਟ GPT ਦੀ ਹੀ ਇੱਕ ਵਰਡ ਆਪਾਂ ਨਹੀਂ ਵਰਤਣਾ ਪਰ ਕਿਉਂਕਿ ਇੱਕ ਡਿਫਰੈਂਟ ਕੰਪਨੀ ਹੈ ਪਰ ਐਗਜ਼ੈਕਟਲੀ ਸੇਮ ਚੀਜ਼ ਹੈ ਕਿ ਜੇ ਚੈਟ GPT ਇਹਦਾ ਲਾਹਾ ਲੈ ਸਕਦਾ ਤੇ ਬਾਕੀ ਜਿੱਦਾਂ ਪਹਿਲਾਂ ਕੰਪਨੀਆਂ ਕਹੀਆਂ ਕਿ ਕਟਿੰਗ ਐਜ ਕੋਈ ਵੀ ਇਦਾਂ ਦੀ ਕੰਪਨੀ ਨਹੀਂ ਹੈਗੀ ਪਿੱਛੇ ਨਹੀਂ ਰਹਿ ਸਕਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਨਹੀਂ ਕਰ ਰਹੀ ਤੇ ਉਹ ਵੀ ਇਹਦੇ ਤੋਂ ਲਾਹਾ ਲੈਣਗੇ ਕਿਉਂਕਿ WhatsApp ਜਿਹੜੀ ਆ ਪੁਰਾਣੀ ਕੰਪਨੀ ਦਾ ਇਹਨਾਂ ਦਾ ਇੱਕ ਬੈਨੀਫਿਟ ਨਵੀਂ ਕੰਪਨੀਆਂ ਨੂੰ ਰਾਜ ਕਰਨ ਇਹ ਹੁੰਦਾ ਕਿ ਇਹਨਾਂ ਦਾ ਯੂਜ਼ਰ ਬੇਸ ਆਲਰੇਡੀ ਹੁੰਦਾ। ਜਿੱਦਾਂ ਹੁਣ WhatsApp ਦਾ ਕਹਿੰਦੇ ਕਰੋੜਾਂ ਲੋਕੀ ਵਰਤਦੇ ਆ ਐਗਜ਼ੈਕਟਲੀ ਅਰਬਾਂ ਹੀ ਲੋਕੀ ਨੂੰ ਵਰਤਦੇ WhatsApp ਨੂੰ ਤੇ ਉਹਨਾਂ ਦਾ ਇੱਕ ਯੂਜ਼ਰ ਬੇਸ ਹੈਗਾ ਤੇ ਉਹਨਾਂ ਆਲਰੇਡੀ ਉਹਨੂੰ ਅਡਾਪਟ ਹੀ ਕਰਨਾ ਨਾ ਨਵੀਂ ਚੀਜ਼। ਸੋ ਜਦੋਂ ਹੁਣ ਦੋ ਤਰੀਕੇ ਆ ਸੋ ਮੈਂ ਗੱਲ ਨੂੰ ਖਤਮ ਕਰੋ ਦੋ ਤਰੀਕੇ ਆ ਇਹਨੂੰ। ਕੁਝ ਕੰਪਨੀ ਜਿਹੜੀਆਂ ਬਿਲਕੁਲ ਹੀ ਟੈਕਨੋਲੋਜੀ ਇਸ ਫੀਲਡ ਦੇ ਉੱਤੇ ਕੰਮ ਨਹੀਂ ਕਰ ਰਹੀਆਂ ਉਹ ਕੀ ਕਰਦੀਆਂ ਸੀ ਕਿ ਉਹ ਚੈਟ GPT ਨੂੰ ਜਿੱਦਾਂ ਟ੍ਰਿਪ ਐਡਵਾਈਜ਼ਰ ਹੋ ਗਿਆ ਨਾ, ਚੈਟ GPT ਨੂੰ ਆਪਣੇ ਚ ਇੰਟੀਗ੍ਰੇਟ ਕਰ ਲੈਂਦੇ। ਦੂਸਰੇ ਜਿਹੜੀਆਂ ਕੰਪਨੀਆਂ ਇਸ ਫੀਲਡ ਤੇ ਜਾਂ ਰਿਸਰਚ ਵਾਲੀਆਂ ਹੈਗੀਆਂ ਉਹਨਾਂ ਕੋ ਕੈਪੀਟਲ ਐਕਸਪੈਂਸ ਜਾਂ ਪੈਸੇ ਖਰਚਣ ਨੂੰ ਹੈਗੇ ਆ ਤੇ ਉਹ ਫਿਰ ਆਪਣਾ ਹੋਮ ਗਰੋਨ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਫਰਾਸਟ੍ਰਕਚਰ ਖੜਾ ਕਰ ਰਹੀਆਂ। ਸੋ ਇਹ ਇਸ ਤਰ੍ਹਾਂ ਬਿਜ਼ਨਸ ਚੱਲ ਰਿਹਾ ਜੀ। ਸੋ WhatsApp ਨੇ ਆਪਣਾ ਨਾਟ ਓਨਲੀ ਕਿਉਂਕਿ ਇਹ ਫੇਸਬੁੱਕ ਆ ਉਸ ਤੋਂ ਬਾਅਦ ਇੰਸਟਾਗ੍ਰਾਮ ਆ, WhatsApp ਹੈ ਨਾ, ਹੋਰ ਵੀ ਇਹਨਾਂ ਦੇ ਐਪਸ ਹੈਗੀਆਂ ਜਿਹਦੇ ਵਿੱਚ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੱਜ ਕੇ ਲਾਹਾ ਲੈਣਗੇ ਆਉਣ ਵਾਲੇ ਸਮੇਂ। ਇੱਕ ਇਹਦੇ ਵਿੱਚ ਹਰਵਿੰਦਰ ਮੇਰਾ ਸਵਾਲ ਜਿਹੜਾ ਰਹੂਗਾ ਹੁਣ WhatsApp ਕਹਿੰਦਾ ਵੀ ਸਾਡੇ ਸਾਰੇ ਮੈਸੇਜ ਇਨਕ੍ਰਿਪਟਡ ਆ। ਹਾਂਜੀ, ਯੂਜ਼ਰ ਟੂ ਯੂਜ਼ਰ ਐਂਡ ਟੂ ਐਂਡ ਇਨਕ੍ਰਿਪਸ਼ਨ ਜਿਹੜੀ ਉਹ ਹੈਗੀ ਆ ਕਿ ਇਹ ਜਿਹੜੀ AI ਆਉਣ ਦੇ ਨਾਲ WhatsApp ਦੇ ਵੀ ਦੋਸ਼ ਵਿਵਾਦ ਲੱਗਦੇ ਰਹੇ ਵੀ ਭਾਈ ਹੁਣ ਜਦੋਂ ਆਪਾਂ ਦੇਖਦੇ ਹਾਂ ਜਦੋਂ ਮੈਸੇਜ ਕਢਾਉਣੇ ਹੁੰਦੇ ਚੰਗੀਆਂ ਭਲੀਆਂ ਸਾਰੀਆਂ ਪ੍ਰਿੰਟ ਜਿਹੜੇ ਲਾ ਐਨਫੋਰਸਮੈਂਟ ਵਾਲਿਆਂ ਦੇ ਕੋਲ ਪਏ ਹੁੰਦੇ ਆ ਵੀ ਕਿਹਨੇ ਕੀ ਕਿਹਾ ਸੀ ਕਿਵੇਂ ਆ ਕੀ AI ਇਹਦੇ ਵਿੱਚ ਐਡ ਹੋਣ ਦੇ ਨਾਲ ਕੀ ਉਹ ਤੁਹਾਡੇ ਮੈਸੇजेस ਸੇਫ ਆ, ਸਿਕਿਉਰ ਆ, ਪ੍ਰਾਈਵੇਟ ਆ, ਇਹ ਰਹਿਣਗੇ? ਇਹਦੇ ਤੇ ਕਿੰਨਾ ਸਵਾਲ ਆ ਜਾਂ ਖਤਰਾ? ਬੜਾ ਵਧੀਆ ਸਵਾਲ ਆ। ਮੈਂ ਨਾ ਭਾਵੇਂ WhatsApp ਦੇ ਇਨਕ੍ਰਿਪਟਡ ਮੈਸੇजेस ਵੀ ਕਹਿੰਦੇ ਆ ਜਾਂ ਜੋ ਮਰਜ਼ੀ ਕਹਿੰਦੇ ਆ ਪਰ ਇੱਕ ਚੀਜ਼ ਅਸੀਂ ਮੰਨ ਕੇ ਚੱਲੀਏ ਕਿ ਜੋ ਚੀਜ਼ ਵੀ ਨੈਟਵਰਕ ਦੇ ਨਾਲ ਕਨੈਕਟਡ ਆ ਨਾ ਭਾਵੇਂ ਇਨਕ੍ਰਿਪਟਡ ਆ ਭਾਵੇਂ ਨਹੀਂ ਆ ਉਹਨੂੰ 100% ਸੇਫ ਨਹੀਂ ਮੰਨਿਆ ਜਾ ਸਕਦਾ। ਠੀਕ ਆ ਉਹ WhatsApp ਵਾਲੇ ਵੀ ਝੂਠ ਨਹੀਂ ਬੋਲ ਰਹੇ, ਉਹ ਵੀ ਕਹਿੰਦੇ ਇਨਕ੍ਰਿਪਟਡ ਐਂਡ ਟੂ ਐਂਡ ਉਹ ਹੈਗਾ ਉਹ 'ਚ ਕੋਈ ਦੋ ਰਾਵਾਂ ਨਹੀਂ ਆ। ਪਰ ਮੈਂ ਤੁਹਾਨੂੰ ਦੋ ਤਰੀਕੇ ਹੋਰ ਬੜੇ ਸਿੰਪਲ ਜਿਹੇ ਬੜੇ ਸੌਖੇ ਤਰੀਕੇ ਆ ਵੀ ਜਦੋਂ ਤੁਸੀਂ ਮੈਸੇਜ ਪੜ੍ਹ ਸਕਦੇ ਹੋ। ਨੰਬਰ ਇੱਕ ਆ ਵੀ ਜਿਹੜੀ ਇਨਕ੍ਰਿਪਸ਼ਨ ਆ ਜੇ ਉਹਦੀ ਇਨਕ੍ਰਿਪਸ਼ਨ ਕੀਜ਼ ਕਿਸੇ ਕੋਲ ਹੋਣ ਜਿਹੜਾ ਲੌਜਿਕ ਆ ਉਹਨੂੰ ਤੁਸੀਂ ਮੈਸੇਜ ਨੂੰ ਡੀਕ੍ਰਿਪਟ ਕਰ ਸਕਦੇ ਹੋ। ਨੰਬਰ ਇੱਕ। ਨੰਬਰ ਦੋ ਦੇ ਉੱਤੇ ਇਹ ਆ ਕਿ ਜੇ ਉਹਦੇ ਵਿੱਚ ਕੋਈ ਏਦਾਂ ਦਾ ਤਰੀਕਾ ਵਾ ਕਿ ਜਿਹਦੇ ਨਾਲ ਤੁਸੀਂ ਅਕਾਊਂਟ ਨੂੰ ਆਪਣੀ ਜਿੱਦਾਂ ਫੋਨ ਤੋਂ ਤੁਸੀਂ ਵੈਬ ਬੇਸਡ ਐਪ ਨੂੰ ਯੂਜ਼ ਕਰ ਸਕਦੇ, ਸਾਰੇ ਮੈਸੇਜ ਤੁਸੀਂ ਵੈਬ ਐਪ ਵਿੱਚ ਵੀ ਪੜ੍ਹ ਹੀ ਸਕਦੇ ਹੋ। ਕੋਈ ਏਦਾਂ ਤਰੀਕਾ ਹੋਏ ਜਿਹਦੇ ਵਿੱਚ ਤੁਹਾਡੇ ਫੋਨ ਦੇ ਉੱਤੇ ਕੀ ਹੋ ਰਿਹਾ ਜਾਂ ਕੋਈ ਵਿੱਚੋਂ ਕੋਈ ਏਦਾਂ ਰਾਹ ਰਸਤਾ ਹੈਗਾ ਜਿਹਦੇ ਨਾਲ ਤੁਸੀਂ ਅਕਾਊਂਟ ਦੀ ਇਨਫੋਰਮੇਸ਼ਨ ਹੀ ਦੂਸਰੇ ਤਰੀਕੇ ਨਾਲ ਸੌ ਰਾਹ ਰਸਤੇ ਆ। ਸੋ ਮੁੱਖ ਦੀ ਗੱਲ ਰਾਜਗਨ ਜਿੱਦਾਂ ਪਹਿਲਾਂ ਕਿਹਾ ਵੀ ਕੋਈ ਵੀ ਚੀਜ਼ ਤੁਸੀਂ ਡਿਵਾਈਸ ਆਪਣੀ ਯੂਜ਼ ਕਰ ਰਹੇ ਹੋ ਜਾਂ ਕਿਸੇ ਵੀ ਤਰੀਕੇ ਦਾ ਨਾ ਉਹਨੂੰ 100% ਸੇਫ ਐਂਡ ਸਿਕਿਉਰ ਨਹੀਂ ਹੈਗੀ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਆ ਹਰਵਿੰਦਰ ਚੱਲ ਰਿਹਾ ਹੈਗਾ ਆ ਤੇ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਜਿਹੜਾ ਸਮਾਪਤ ਹੈ
ਜੀ। ਜਾਂਦੇ ਜਾਂਦੇ ਜੇ ਕੁਝ ਹੋਰ ਇਸ ਦੇ ਨਾਲ ਸੰਬੰਧਿਤ ਜਾਂ ਕੋਈ ਓਵਰਆਲ ਗੱਲ ਕਰਨੀ ਆ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਹਾਂਜੀ, ਸੋ ਆਪਾਂ ਸ਼ੁਰੂਆਤ ਆਪਣੇ ਪ੍ਰੋਗਰਾਮ ਦੀ ਕੀਤੀ ਸੀ ਈਵੀ ਦੇ ਨਾਲ, ਤੇ ਅਖੀਰ ਅਸੀਂ ਕਰ ਰਹੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਤੇ ਇਹ ਜਿਹੜੇ ਵਰਡ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰ-ਬਾਰ ਅਕਸਰ ਸੁਣਦੇ ਸੁਣਦੇ ਰਹਿਣਾ, ਰਹਿਣੇ ਆ। ਸੁਣਨਾ ਵਾ, ਹਨਾ। ਗੱਲ ਉੱਥੇ ਹੀ ਮੁੱਕਦੀ ਆ ਕਿ ਅਸੀਂ ਕਿੰਨੇ ਅਵੇਅਰ ਆ। ਕੋਈ ਵੀ ਅਸੀਂ ਕੰਮ ਕਰਦੇ ਹਾਂ, ਕੋਈ ਜੋਬ ਕਰਦੇ ਹਾਂ, ਕੋਈ ਅਸੀਂ ਬਿਜ਼ਨਸ ਖੋਲਦੇ ਹਾਂ, ਹਨਾ, ਉਹਦੇ ਵਿੱਚ ਵੇਖੀਏ ਕਿ ਆਪਾਂ ਜਿਹੜੀ ਨਵੀਆਂ ਟੈਕਨੋਲੋਜੀਜ਼ ਆ ਰਹੀ ਉਹਦੀ ਅਡੋਪਸ਼ਨ ਕਿੱਦਾਂ ਕਰ ਸਕਦੇ ਹਾਂ। ਸਹੀ ਗੱਲ ਹੈ। ਠੀਕ ਆ, ਇਹ ਵਰਲਡ ਵਾਈਡ ਟ੍ਰੈਂਡ ਹੀ ਆ। ਤੇ ਜੇ ਵੱਡੇ ਬਿਜ਼ਨੈਸਿਸ ਆਪਣੇ ਪੈਸੇ ਬਚਾ ਸਕਦੇ ਆ, ਆਪਣੀ ਇਨਵੈਸਟਮੈਂਟ ਜਿਹੜੀ ਕੈਪੀਟਲ ਐਕਸਪੈਂਸ ਜਾਂ ਆਪਰੇਟਿੰਗ ਐਕਸਪੈਂਸ ਉਹਨੂੰ ਘਟਾ ਸਕਦੇ ਆ ਯੂਜ਼ਿੰਗ ਨਿਊ ਟੈਕਨੋਲੋਜੀਜ਼, ਤੇ ਆਪਾਂ ਐਜ਼ ਅ ਸਮਾਲ ਬਿਜ਼ਨਸ ਵੀ ਕਰ ਸਕਦੇ ਹਾਂ। ਇਹ ਉੱਦਾਂ ਦੀ ਗੱਲ ਨਹੀਂ ਆ ਕਿ ਸਾਨੂੰ, ਜਿੱਦਾਂ ਪਹਿਲਾਂ ਦੱਸਿਆ ਨਾ ਵੀ ਕਈ ਮਾਡਲ ਹੁੰਦੇ ਆ ਚੀਜ਼ਾਂ ਨੂੰ ਵਰਤਣ ਦੇ, ਜਿੱਦਾਂ ਐਗਜ਼ਾਮਪਲ ਇਹ ਸੀ ਟ੍ਰਿਪ ਐਡਵਾਈਜ਼ਰ ਦੀ, ਵੀ ਕੁਛ ਸਮਾਲ ਬਿਜ਼ਨਸ ਉਹਨਾਂ ਕੋਈ ਇੰਨਾ ਨਹੀਂ ਹੁੰਦਾ ਐਕਸਪੈਂਸ ਹੁੰਦਾ ਵੀ ਉਹ ਨਵੀਂ ਚੀਜ਼ ਨੂੰ ਇਨੋਵੇਟ ਕਰ ਸਕਣ। ਪਰ ਜੇ ਕੁਛ ਆਲਰੇਡੀ ਐਗਜ਼ਿਸਟ ਕਰਦਾ, ਹੁਣ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਸਸਤਾ ਵਾ, ਤਾਂ ਉਹਨੂੰ ਅਸੀਂ ਕਿੱਦਾਂ ਆਪਣੇ ਕੰਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੋ ਇਹਦੇ ਰਾਹ ਰਸਤੇ ਜਿਹੜੇ ਆਪਾਂ ਨੂੰ ਲੱਭਣੇ ਚਾਹੀਦੇ ਆ। ਫਿਊਚਰ ਟੈਕਸ ਹੈਵੀ ਆ, ਟੈਕਸ ਹੈਵੀ ਸਾਨੂੰ ਹੋਣਾ ਪੈਣਾ। ਜੇ ਅਸੀਂ ਟੈਕਸ ਹੈਵੀ ਨਹੀਂ ਆ ਤਾਂ ਵੀ ਕੋਈ ਗੱਲ ਨਹੀਂ, ਕੰਸਲਟੈਂਟਸ ਦੇ ਥਰੂ ਆਪਾਂ ਚੀਜ਼ਾਂ ਨੂੰ ਦੇਖ ਸਕਦੇ ਹਾਂ ਵੀ ਆਪਾਂ ਜਿਹੜਾ ਬਿਜ਼ਨਸ ਆਪਣਾ ਜਿਹੜਾ ਕਰ ਰਹੇ ਹਾਂ, ਮਦਦ ਜਦੋਂ ਲਈ ਆਪਾਂ ਕਰ ਰਹੇ ਉਹਦੇ ਉੱਤੇ ਨਵੀਂ ਟੈਕਨੋਲੋਜੀਜ਼ ਦਾ ਕੀ ਇੰਪੈਕਟ ਆ, ਸਮੇਂ ਦਾ ਹਾਣੀ ਸਾਨੂੰ ਹੋਣਾ ਪੈਣਾ। ਇਹ ਕੋਈ ਆਪਸ਼ਨ ਨਹੀਂ ਹੈ ਜਾਂ ਚੋਇਸ ਨਹੀਂ ਹੈਗੀ, ਇਹ ਮੈਂਡੇਟ ਹੀ ਕਹਿ ਲਓ ਇੱਕ ਹਿਸਾਬ ਦੇ ਨਾਲ, ਜੇ ਕਰਨਾ ਅਸੀਂ ਹੀ ਨਹੀਂ ਪੈਣਾ ਹੋਵਾਂਗੇ ਆ। ਤੇ ਆਉਣ ਵਾਲੇ ਮੌਕੇ ਸਾਡੇ ਹੱਥ ਨਹੀਂ ਆਉਣਗੇ। ਜੀ, ਸੋ ਬਿਲਕੁਲ। ਬਾਕੀ ਦੇਖੋ ਡੀਲਸ ਦਾ ਵਕਤ ਆ, ਥੈਂਕਸ ਗਿਵਿੰਗ, ਬਲੈਕ ਫਰਾਈਡੇ, ਹਿਸਾਬ ਨਾਲ ਖਰਚਾ ਕਰਿਓ, ਦੇਖ ਕੇ ਕਰਿਓ, ਕੋਈ ਸਕੈਮ ਦਾ ਜਿਹੜਾ ਉਹ ਸ਼ਿਕਾਰ ਨਾ ਬਣ ਜਿਓ। ਉੱਦਾਂ ਇੱਕ ਮੈਂ ਯੂਜਲੀ ਜਿਹੜੀ slickdeals.net ਦੇਖਦਾ ਹੁੰਦਾ ਵੀ ਉੱਥੇ ਕਿਹੜੀ ਕੋਈ ਹੈਗੀ ਆ। ਹਰਵਿੰਦਰ, ਜੇ ਤੁਹਾਡੇ ਕੋਲ ਕੋਈ ਰਿਕਮੈਂਡੇਸ਼ਨ ਹੈਗੀ ਆ ਦੇਖਣ ਨੂੰ ਵੀ ਭਾਈ ਜਿਹਦਾ ਜੀ ਕਰਦਾ ਉਹਨੇ ਖਰਚਣਾ ਤਾਂ ਹੈਗਾ ਆ, ਵੀ ਕਿੱਥੇ ਜਾ ਸਕਦੇ? ਮੈਂ ਤਾਂ ਦੂਸਰੇ ਪਾਸੇ ਨੂੰ ਜਾਊਂਗਾ। ਮੈਨੂੰ ਇਹ ਹੁੰਦਾ ਵੀ ਇਹ ਵੇਖੋ ਵੀ ਜੇ ਤੁਹਾਡੇ ਲੋੜ ਆ ਦਿਮਾਗ ਦੇ ਵਿੱਚ ਕੁਛ ਹੈਗਾ ਖਰਚਣਾ, ਤੇ ਇਹ ਸੋਚੋ ਵੀ ਬਿਨਾਂ ਖਰਚੇ ਸਰ ਸਕਦਾ। ਜੇ ਲੋੜ ਆ ਤਾਂ ਹੀ ਇਹ ਕਰਿਓ। ਇਕੋਨਮੀ ਦਾ ਪੁੱਠੀ ਐਡਵਾਈਸ ਆ ਐਕਚੁਅਲੀ, ਵੀ ਇਕੋਨਮੀ ਸਾਡੀ ਸਪੈਂਡਿੰਗ ਦੇ ਉੱਤੇ ਚੱਲਦੀ ਆ। ਪਰ ਐਗਜ਼ੈਕਟਲੀ। ਮੈਨੂੰ ਇਹ ਲੱਗਦਾ ਹੁੰਦਾ ਵੀ ਇੱਕ ਬੰਦੇ ਨੂੰ 2-4 ਵਾਰੀ ਚੀਜ਼ ਸੋਚਣੀ ਚਾਹੀਦੀ ਆ, ਕਿਉਂਕਿ ਅੱਜ ਕੱਲ੍ਹ ਕੰਪੀਟੀਸ਼ਨ ਦਾ ਜ਼ਮਾਨਾ ਵਾ, ਅਨਫੋਰਚੂਨੇਟਲੀ ਸੋਸ਼ਲ ਮੀਡੀਆ ਦਾ ਜ਼ਮਾਨਾ, ਵੇਖਾ ਵੇਖੀ ਜ਼ਿਆਦਾ ਵਾ। ਪਰ ਇਹ ਚੀਜ਼ ਬੰਦੇ ਨੂੰ ਜ਼ਰੂਰ ਦੇਖਣੀ ਚਾਹੀਦੀ, ਖਾਸ ਤੌਰ ਤੇ ਇਸ ਸਮੇਂ ਦੇ ਵਿੱਚ ਜਦੋਂ ਅਸੀਂ ਇਕੋਨੋਮਿਕ ਡਾਊਨਟਰਨ ਵਿੱਚ ਚੱਲ ਰਹੇ ਹਾਂ। ਪਤਾ ਨਹੀਂ ਕਿੰਨਾ ਚਿਰ ਤੱਕ ਚੱਲਣਾ, ਇੰਟਰਸਟ ਰੇਟ ਕਿੰਨਾ ਚਿਰ ਤੱਕ ਰਹਿਣੇ ਆ, ਹਨਾ। ਆਉਣ ਵਾਲਾ ਸਮਾਂ ਹੀ ਦੱਸੂਗਾ। ਸੋ ਉਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਪੈਸਾ ਗੰਠ ਬਚਾ ਕੇ ਰੱਖੋ, ਖਾ ਕੇ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਹੋਏ ਉਹਨੇ ਸੌਖੇ ਰਵਾਂਗੇ। ਜੇ ਸਾਡਾ ਸਰਦਾ, ਜੇ ਨਹੀਂ ਸਰਦਾ ਫਿਰ ਤਾਂ ਚੱਲ ਕੋਈ ਚੀਜ਼ ਲੈਣੀ ਹੈ ਜਿਹੜੀ ਲੈਣੀ ਆ, ਪਰ ਜੇ ਸਰਦਾ ਵਾ ਤੇ ਫਿਰ ਅਵੋਇਡ ਹੀ ਕਰਨਾ ਚਾਹੀਦਾ ਜੀ। ਚਲੋ ਥੈਂਕ ਯੂ, ਮਿਹਰਬਾਨੀ ਹਰਵਿੰਦਰ, ਮਿਲਦੇ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ, ਤੇ ਫਿਰ ਮਿਲਦੇ ਇੱਕ ਨਵੇਂ ਪੰਜਾਬੀ ਟੈਕ ਟਾਕ ਨੈਕਸਟ ਵੀਕ, ਇੱਕ ਨਵੇਂ ਟੌਪਿਕ।